ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਜੀ ਆਪਾਂ ਕਰਦੇ ਹਾਂ ਪੰਜਾਬ ਦੇ ਵਿੱਚ ਘਟ ਰਹੀਆਂ ਘਟਨਾਵਾਂ, ਭਾਰਤ ਦੇ ਵਿੱਚ ਅਹਿਮ ਸਿਆਸੀ ਘਟਨਾਵਾਂ ਨੂੰ ਲੈ ਕੇ। ਅਤੇ ਆਪਣੇ ਨਾਲ ਅੱਜ ਦੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ, ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਨ ਜੀ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਗਊ ਰਾਖਿਆਂ ਨੇ ਇੱਕ ਮੁਸਲਮਾਨ ਨੂੰ ਕੁੱਟ-ਕੁੱਟ ਕੇ ਇੱਕ ਵਾਰੀ ਫੇਰ ਮਾਰ ਦਿੱਤਾ, 4 ਫੱਟੜ। ਪਾਕਿਸਤਾਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੋਇਆ ਸੀ ਮੁਸ਼ਤਾਕ ਆਲਮ ਗੋਗਾ ਜੀ, ਉਹਨੇ ਇੱਕ ਵਾਰੀ ਲਿਖਿਆ ਸੀ ਸਾਡੇ ਚੌਂਕਾਂ ਦੇ ਵਿੱਚ ਆਲਣੇ ਤੇ ਇਹਨਾਂ ਅੰਨਿਆਂ ਹੱਥ ਗੁਲੇਲ ਜੀ। ਇੱਥੇ ਅੰਨਿਆਂ ਦੇ ਹੱਥ ਗੁਲੇਲ ਆ, ਔਰ ਉਹ ਚੌਂਕਾਂ ਦੇ ਵਿੱਚ ਜਿਹੜੇ ਆਲਣੇ ਆ ਉਹਨਾਂ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾ ਦਿੱਤਾ ਜਾਂਦਾ ਇਹਨਾਂ ਅੰਨਿਆਂ ਨਿਸ਼ਾਨਚੀਆਂ ਵੱਲੋਂ। ਇਸੇ ਤਰ੍ਹਾਂ ਦਾ ਇਹ ਵਾਕਿਆ ਫਿਰ ਇੱਕ ਵਾਰੀ ਦਰਪੇਸ਼ ਆਇਆ। ਇਸ ਵਾਰੀ ਇਹ ਘਟਨਾ ਘਟੀ ਆ ਰਾਜਸਥਾਨ ਦੇ ਵਿੱਚ, ਜਿੱਥੋਂ ਕੁਛ ਗੱਡੀਆਂ ਤੇ ਗਊਆਂ ਖਰੀਦ ਕੇ ਲਿਆਂਦੀਆਂ ਜਾ ਰਹੀਆਂ ਸਨ। ਰਸਤੇ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਜਾਂ ਬਜਰੰਗ ਦਲ ਵਾਲੇ ਜਾਂ ਕੁਛ ਹੋਰ ਐਰਾ ਵਗੈਰਾ, ਇਹ ਸਾਰੇ ਇਕੱਠੇ ਹੋ ਕੇ ਉਹਨਾਂ ਗੱਡੀਆਂ ਨੂੰ ਰੁਕਵਾ ਕੇ ਧਾੜ ਬਣ ਕੇ ਟੁੱਟ ਪਏ। 10-15 ਬੰਦੇ ਇਹਨਾਂ ਨੇ ਗੱਡੀਆਂ ਤੋਂ ਲਾਏ ਸਨ। ਉਹਨਾਂ ਦੇ ਵਿੱਚੋਂ ਜਿੰਨੇ ਕੁੱਟੇ ਗਏ ਬੰਦੇ ਬਹੁਤ ਬੁਰੀ ਤਰ੍ਹਾਂ ਬੇਰਹਿਮੀ ਨਾਲ, ਬੇਕਰਕੀ ਨਾਲ ਕੁੱਟੇ ਗਏ, ਨਿਰਦੈਤਾ ਨਾਲ ਕੁੱਟੇ ਗਏ। ਉਹਨਾਂ ਦੇ ਵਿੱਚੋਂ ਪਹਿਲੂ ਖਾਨ ਨਾਂ ਦਾ ਇੱਕ ਬਜ਼ੁਰਗ ਹੈ ਜਿਹੜਾ ਉਹ ਦਮ ਤੋੜ ਗਿਆ, ਮਰ ਗਿਆ। 4-5 ਜਿਹੜੇ ਅੱਧੀ ਦਰਜਨ ਦੇ ਕਰੀਬ ਉਮਰ ਦਾ ਹੋਊਗਾ। ਵੈਸੇ ਉਤਰਾ ਇਹਨਾਂ ਨੇ 10-15 ਬੰਦੇ ਬਹੁਤ ਬੁਰੀ ਤਰ੍ਹਾਂ ਕੁੱਟੇ ਆ। ਉਹ ਵੀਡੀਓ ਸਾਰੀ ਦੁਨੀਆ ਨੇ ਵੇਖੀ ਹੈ, ਸਾਰੇ ਜਗਤ ਨੇ ਵੇਖੀ ਆ। ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾ ਰਿਹਾ। ਹੁਣ ਜਿਹੜੇ ਮ੍ਰਿਤਕ ਦੇ ਪਰਿਜਨ ਹੈ, ਰਿਸ਼ਤੇਦਾਰ ਆ, ਉਹਨਾਂ ਦੇ ਸਕੇ ਸੰਬੰਧੀ ਆ, ਉਹ ਇਹ ਗੱਲ ਕਹਿ ਰਹੇ ਆ ਕਿ ਦੇਖੋ ਪਹਿਲੂ ਖਾਨ ਦਾ ਕਿਸੇ ਵੀ ਪਹਿਲੂ ਤੋਂ ਕੋਈ ਦੋਸ਼ ਨਹੀਂ ਸੀ। ਕਹਿੰਦੇ ਕਿ ਇਹਨੇ 4 ਗਾਵਾਂ ਖਰੀਦੀਆਂ ਸਨ ਔਰ ਜੈਪੁਰ ਮੰਡੀ ਤੋਂ ਇਹ ਗਾਵਾਂ ਖਰੀਦ ਕੇ ਲਿਆ ਸੀ, ਪਸ਼ੂ ਮੇਲਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ। ਉਹ ਕਹਿੰਦੇ ਕਿ ਸਾਰੀ ਲਿਖੀ ਪੱਤਰੀ ਇਹਦੇ ਕੋਲ ਸੀ, ਜਿਹੜੀ ਇਜਾਜ਼ਤ ਲੈਣੀ ਪੈਂਦੀ ਹੈ ਕਿ ਜੀ ਮੈਂ ਇਸ ਮੰਤਵ ਲਈ ਗਊਆਂ ਜਿਹੜੀਆਂ ਲੈ ਕੇ ਜਾ ਰਿਹਾ, ਦੁੱਧ ਵਾਸਤੇ ਲੈ ਕੇ ਜਾ ਰਿਹਾ ਜਾਂ ਅੱਗੇ ਵੇਚਣ ਵਾਸਤੇ ਲੈ ਕੇ ਜਾ ਰਿਹਾ। ਉਹ ਕਹਿੰਦੇ ਸਾਰੀ ਉਹਦੇ ਕੋਲ ਲਿਖਤ ਪੜਤ ਸੀ। ਔਰ ਇਸ ਤੋਂ ਇਲਾਵਾ ਇਹ ਵੀ ਦੱਸਿਆ ਉਹਨਾਂ ਨੇ ਕਿ 2 ਗਾਵਾਂ ਦੀ ਜੋੜੀ ਉਹਨੇ ਲਈ ਸੀ 85,000 ਦੇ ਵਿੱਚ, ਮਸਲਨ ਕਿ ਇੱਕ ਗਾਂ ਲਗਭਗ 42,500 ਦੀ, ਦੂਸਰੀਆਂ 2 ਗਾਵਾਂ ਜਿਹੜੀਆਂ ਸਨ ਉਹ 34,000 ਦੀਆਂ ਖਰੀਦੀਆਂ। ਹੁਣ ਜੇ ਇਹ ਰੇਟ ਸਹੀ ਹੈ, ਜੇ ਉਹਨਾਂ ਦੀ ਗੱਲ ਤੇ ਇਤਬਾਰ ਕਰੀਏ ਤੇ ਕੋਈ ਇੰਨੀਆਂ ਮਹਿੰਗੀਆਂ ਗਾਵਾਂ ਲਿਜਾ ਕੇ ਥੋੜੀ ਵਧੇਗਾ, ਉਹਦੇ ਕੋਲ ਬਹੁਤ ਸਾਰੇ ਵਸੀਲੇ ਹੋਣਗੇ। ਸੋ ਉਹ ਲਿਖਤ ਪੜਤ ਸੀ ਜਿਹੜੀ ਉਹਨਾਂ ਦੇ ਕੋਲ। ਦਾਅਵਾ ਵੀ ਕੀਤਾ ਜਾ ਰਿਹਾ ਕਿ ਭੀੜ ਨੇ ਜਦੋਂ ਵੇਖੀ ਲਿਖਤ ਪੜਤ, ਪਤਾ ਨਹੀਂ ਪਹਿਲਾਂ ਵੇਖੀ ਜਾਂ ਬਾਅਦ ਚ ਵੇਖੀ, ਉਹ ਵੀ ਪਾੜ ਕੱਤੀ, ਉਤਰਾ ਹੀ ਪਾੜ ਕੱਤੀ ਜਿਸ ਤਰ੍ਹਾਂ ਇਹਨਾਂ ਨੂੰ ਪਾੜ ਕੱਤਿਆ। ਬੜੀ ਬੇਸ਼ਰਮੀ ਵਾਲੀ ਗੱਲ ਸਾਡੇ ਸਿਸਟਮ ਲਈ ਇਹ ਹੈ ਕਿ ਦੇਖੋ ਵੀਡੀਓ ਵਾਇਰਲ ਹੋ ਗਈ, ਸਾਰੇ ਜਗਤ ਨੇ ਵੇਖੀ, ਸਾਰੀ ਦੁਨੀਆ ਨੇ ਤੋਏ ਵੀ ਕਰ ਦਿੱਤੀ, ਪਰ ਪੁਲਿਸ ਨੇ 150-200 ਅਣਪਛਾਤੇ ਬੰਦੇ ਤੇ ਮੁਕੱਦਮਾ ਦਰਜ ਕੀਤਾ। ਔਰ ਇਸ ਤੋਂ ਵੀ ਬੇਸ਼ਰਮੀ ਵਾਲੀ ਗੱਲ ਇਹ ਆ ਕਿ ਜਿਹੜਾ ਰਾਜਸਥਾਨ ਦਾ ਗ੍ਰਹਿ ਮੰਤਰੀ ਹੈ ਉਹ ਇਹ ਆਖਣ ਡਿਆ, ਕਹਿੰਦਾ ਜੀ ਦੇਖੋ ਕਸੂਰ ਦੋਵਾਂ ਧਿਰਾਂ ਦਾ ਹੈ, ਕਿਉਂਕਿ ਕਹਿੰਦਾ ਜੀ ਹੁਣ ਤੁਹਾਨੂੰ ਪਤਾ ਹੀ ਹੈ, ਕਹਿੰਦਾ ਕਿ ਗਊ ਤਸਕਰੀ ਹੈ ਜਿਹੜੀ ਉਹ ਗੈਰ ਕਾਨੂੰਨੀ ਆ, ਇਹਨਾਂ ਨੇ ਕਾਹਤੋਂ ਪੰਗਾ ਲੈਣਾ ਸੀ। ਹੁਣ ਦੇਖੋ ਗ੍ਰਹਿ ਵਿਭਾਗ ਦੇ ਮੁਖੀ ਦਾ ਇਹ ਬਿਆਨ ਮਾਇਨੇ ਕੀ ਰੱਖਦਾ ਕਿ ਇੱਕ ਪਾਸੇ ਜਿਹੜੀ ਭੀੜ ਕਾਤਲ ਆ ਉਹਨੂੰ ਹਾਲੇ ਤੱਕ ਪੁਲਿਸ ਆਇਡੈਂਟੀਫਾਈ ਨਹੀਂ ਕਰ ਸਕੀ, ਤੇ ਗੁਲਾਬ ਚੰਦ ਕਠੇਰੀਆ ਜਿਹੜਾ ਗ੍ਰਹਿ ਮੰਤਰੀ ਆ ਉਹ ਦੂਜੇ ਪਾਸੇ ਜੱਜਮੈਂਟ ਵੀ ਦੇਈ ਜਾਂਦਾ ਕਿ ਨਹੀਂ ਜੀ ਇਹ ਤੇ ਗਊ ਤਸਕਰ ਸਨ। ਹਾਲੇ ਤੱਕ ਇਹ ਤੈਅ ਨਹੀਂ ਹੋਇਆ ਕਿ ਮਾਰਿਆ ਕਿੰਨੇ ਆ, ਇਹ ਤੈਅ ਨਹੀਂ ਕਰ ਸਕੇ। ਇਹ ਤੈਅ ਕਰ ਦਿੱਤਾ ਕਿ ਵਾਕਈ ਗਊ ਤਸਕਰ ਸਨ। ਦੂਜੇ ਨੰਬਰ ਤੇ ਗੱਲ ਇਹ ਆ ਕਿ ਦੇਖੋ ਜੇ ਉਹ ਗਊ ਤਸਕਰ ਵੀ ਸਨ, ਹੈ ਵੀ ਸਨ, ਤਾਂ ਮਾਰਨ ਦੀ ਅਥਾਰਟੀ ਕਿਹਨੇ ਦਿੱਤੀ?
ਇਹ ਲੋਕਤੰਤਰ ਹੈ, ਪੀੜਤੰਤਰ ਨਹੀਂ। ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਸਕਦਾ ਸੀ, ਉਹਨਾਂ ਤੇ ਕੇਸ ਚੱਲਦਾ, ਟ੍ਰਾਇਲ ਚੱਲਦਾ, ਜੋ ਵੀ ਸਜ਼ਾ ਬਣਦੀ ਸੀ ਅਦਾਲਤ ਦਿੰਦਾ। ਭੀੜ ਨੇ ਅਖਤਿਆਰ ਕਿਹਨੂੰ ਦਿੱਤਾ ਹੈ? ਔਰ ਇਹ ਭੀੜ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਬਹੁਤ ਵਾਰੀ ਕਹਿਰ ਵਰਤਾ ਚੁੱਕੀ ਹੈ। ਮੁਹੰਮਦ ਅਖਲਾਕ ਮਾਰਿਆ, ਮੁਹੰਮਦ ਅਖਲਾਕ ਤੋਂ ਬਾਅਦ ਝਾਰਖੰਡ ਦੇ ਵਿੱਚ 2 ਜਾਣੇ ਜਿਉਂਦੇ ਫਾਹੇ ਟੰਗ ਦਿੱਤੇ, ਉਹਨਾਂ ਦੇ ਵਿੱਚ ਇੱਕ 13 ਸਾਲ ਦਾ ਬੱਚਾ ਵੀ ਸੀਗਾ। ਮੇਵਾਤ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਕੇ 2 ਮੁਸਲਮਾਨ ਕਤਲ ਕੀਤੇ ਗਏ, 2 ਖਾਤੂਨ ਦੀ ਇੱਜ਼ਤ ਤਾਰ-ਤਾਰ ਕੀਤੀ ਗਈ। ਉਸ ਤੋਂ ਬਾਅਦ ਇਹ ਘਟਨਾ ਦਾ ਵਾਪਰਨਾ ਇਹ ਬਹੁਤ ਹੀ ਜ਼ਿਆਦਾ ਬੇਸ਼ਰਮੀ ਵਾਲੀ ਗੱਲ ਆ। ਇੱਥੇ ਦੇਖੋ ਹਾਲ ਕੀ ਬਣਦਾ ਜਾ ਰਿਹਾ ਕਿ ਭੀੜ ਸ਼ਰੇਆਮ ਕਤਲ ਕਰ ਦਿੰਦੀ ਹੈ ਤੇ ਪੁਲਿਸ ਕਹਿੰਦੀ ਹੈ ਜੀ ਬੰਦੇ ਪਛਾਣਨੇ ਆ। ਤੁਸੀਂ ਦੇਖੋ ਰਾਜ ਕਰਮਵੀਰ ਸਿੰਘ ਜੀ, ਆਪਣੇ ਇਲਾਕੇ ਦੇ ਵਿੱਚ ਜਿੱਥੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ, ਇਹ ਪਤਾ ਲੱਗ ਜਾਂਦਾ ਕਿ ਫਲਾਣੀ ਜਥੇਬੰਦੀਆਂ ਦੇ ਬੰਦੇ ਨੇ ਕੰਮ ਕੀਤੇ ਆ, ਤੇ ਚਾਹੇ ਉਹ ਰਾਜ ਦੇ ਵਿੱਚ ਵੀ ਹੋਣ। ਕਿਹੜੇ ਕਿਹੜੇ ਬੰਦੇ ਐਕਟਿਵ ਹੁੰਦੇ ਆ ਉਸ ਇਲਾਕੇ ਦੇ ਵਿੱਚ, ਉਸ ਜ਼ਿਲ੍ਹੇ ਦੇ ਵਿੱਚ, 1 ਮਿੰਟ ਦੇ ਵਿੱਚ ਪਤਾ ਲਾਇਆ ਜਾ ਸਕਦਾ। ਪਰ ਪੁਲਿਸ ਹਾਲੇ ਤੱਕ ਇਹ ਪਤਾ ਨਹੀਂ ਲਾ ਸਕੀ ਕਿ ਉਹ ਬੰਦੇ ਕੌਣ ਸਨ। ਅਣਪਛਾਤੇ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ। ਬਹੁਤ ਮੁਸ਼ਕਿਲ ਜੀ ਸਥਿਤੀ ਬਣਦੀ ਜਾ ਰਹੀ, ਬੜੀ ਗੁੰਝਲਦਾਰ ਜੀ ਸਥਿਤੀ ਬਣਦੀ ਪਈ ਆ ਕਿ ਇਸ ਸਥਿਤੀ ਦੇ ਵਿੱਚੋਂ ਕੋਈ ਨਿਕਲੇਗਾ ਔਰ ਕਿਸ ਤਰੀਕੇ ਨਾਲ ਨਿਕਲ ਪਾਏਗਾ, ਕੌਣ ਕੱਢੇਗਾ, ਇਹ ਸਾਰੇ ਸਵਾਲ ਸਾਡੇ ਸਾਹਮਣੇ ਨੇ। ਕੋਈ ਹੱਲ, ਕੋਈ ਜਵਾਬ ਨਜ਼ਰ ਨਹੀਂ ਆਉਂਦਾ। ਸਥਿਤੀ ਪੇਚੀਦਾ ਹੁੰਦੀ ਜਾਂਦੀ ਹੈ। ਹੁਣ ਤੇ ਲੋਕੀ ਇਹ ਕਹੀ ਜਾਂਦੇ ਆ ਕਿ ਵਾਹ ਕੈਸੀ ਤੇਰੀ ਮਾਇਆ ਰੇ ਭਗਵਾਨ, ਗਊ मैया को फुल फुल हिफाजत, खतरे में इंसान। सो इंसान खतरे च है, गऊ मैया सुरक्षित है। ਜੀ ਤੇ ਅੱਗੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਬੁੱਚੜਖਾਨਿਆਂ ਦੇ ਮੁੱਦੇ ਦੇ ਉੱਤੇ ਇਲਾਹਾਬਾਦ ਹਾਈ ਕੋਰਟ ਸਖਤ ਹੋਈ ਆ, ਕਿਹਾ 10 ਦਿਨਾਂ 'ਚ ਲਿਆਓ ਪਲਾਨ। ਦੇਖੋ ਇੱਕ ਵਾਰ ਤਾਂ ਇਸ ਯੋਗੀ ਨੇ ਪੁੱਠਾ ਗੇੜਾ ਦੇ ਕੇ ਬਾਜਾਂ ਨੂੰ, ਘਾਹ ਤੇ ਚਿੜੀਆਂ ਨੂੰ ਮਾਸ ਖਾਣ ਲਾਤਾ। ਗਾਂ ਹੁਣ ਕੀ ਹੋਊਗਾ ਉਹ ਸਮਾਂ ਦੱਸੂਗਾ। ਪਰ ਜੋ ਕੁਛ ਹੋਇਆ ਹਨੇਰਗਰਦੀ ਇੱਥੇ ਵੀ ਦੇਖੋ ਕਿ ਯੋਗੀ ਮੁੱਖ ਮੰਤਰੀ ਬਣਦਾ, ਮੁੱਖ ਮੰਤਰੀ ਬਣਨ ਤੋਂ ਬਾਅਦ ਮੂੰਹ ਜ਼ਬਾਨੀ ਕਹਿ ਦਿੰਦਾ ਕਿ ਬੁੱਚੜਖਾਨੇ ਬੰਦ ਕਰ ਦਿਆਂਗੇ, ਤੇ ਅਗਲੇ ਦਿਨ ਤੋਂ ਜਿਹੜੇ ਲੱਠ ਮਾਰਿਆ ਡਾਂਗਾਂ ਵਾਲੇ ਬੰਦੇ ਔਰ ਜਿਹੜੇ ਜਨੂਨੀ ਲੋਕ ਉਹ ਤੁਰ ਪੈਂਦੇ ਆ। ਵੈਲਿਡ ਅਨਵੈਲਿਡ ਹਰੇਕ ਤਰ੍ਹਾਂ ਦਾ ਬੁੱਚੜਖਾਨਾ ਜਿਹੜਾ ਵੀ ਸਾਹਮਣੇ ਆਉਂਦਾ, ਦੇ ਤਾਲਾ ਜੇ ਕੋਈ ਅੜਦਾ ਤੇ ਉਹਦੇ ਗਿੱਚੀ ਚ ਵੀ 5-7 ਘਸੁੰਨ ਲਾ ਦਿੰਦੇ ਆ। ਬੁੱਚੜਖਾਨੇ ਬੰਦ ਕਰ ਦਿੱਤੇ ਗਏ। ਬੁੱਚੜਖਾਨੇ ਨਹੀਂ, ਮੀਟ ਮੱਛੀ ਵਾਲੀਆਂ ਦੁਕਾਨਾਂ ਵੀ ਬੰਦ ਕਰਵਾਉਣ ਦੀਆਂ ਰਿਪੋਰਟਾਂ ਆਈਆਂ। ਜਦੋਂ ਇਹ ਸਭ ਕੁਛ ਚੱਲਦਾ ਪਿਆ ਸੀ, ਉਹਦੇ ਚੋਂ ਕਿਸੇ ਨੇ ਵੀ ਜਾ ਕੇ ਨਹੀਂ ਪੁੱਛਿਆ ਕਿ ਯੋਗੀ ਸਾਹਿਬ ਜੋ ਤੁਸੀਂ ਹੁਕਮ ਦਿੱਤੇ ਆ, ਉਹ ਮੂੰਹ ਜ਼ਬਾਨੀ ਹੁਕਮ ਦਿੱਤੇ ਆ ਕਿ ਇਸ ਸਾਰੀ ਕਵਾਇਦ ਦੀ ਕੋਈ ਲਿਖਤੀ ਤੁਸੀਂ ਕੋਈ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਂ ਗਾਈਡਲਾਈਨ ਜਾਰੀ ਕੀਤੀ ਹੈ? ਕਿਸੇ ਨੇ ਨੋਟੀਫਿਕੇਸ਼ਨ ਬਾਰੇ ਪੁੱਛਿਆ ਨਹੀਂ ਕਿ ਕੋਈ ਨੋਟੀਫਿਕੇਸ਼ਨ, ਕੋਈ ਗਾਈਡਲਾਈਨ, ਕੋਈ ਲਿਖਤੀ ਜਾਰੀ ਕੀਤੀ ਹੈ? ਮੌਖਿਕ ਮੂੰਹ ਜ਼ੁਬਾਨੀ ਆਦੇਸ਼ ਹੁਕਮ ਕਿਹੋ ਜਿਹੇ ਹੁੰਦੇ ਤੁਸੀਂ ਆਹ ਦੇਖਿਆ ਨਾ ਸਾਡੇ ਪੰਜਾਬ ਦੇ ਵਿੱਚ। ਪਾਵਰਕਾਮ ਨੂੰ ਹੁਣ ਬਕਾਇਆ ਨਹੀਂ ਦੇ ਰਹੀ ਸਰਕਾਰ, ਉਹ ਕਹਿੰਦੀ ਪ੍ਰਕਾਸ਼ ਸਿੰਘ ਬਾਦਲ ਤੋਂ ਲਾਓ। ਉਹਨੇ ਤੁਹਾਨੂੰ ਮੂੰਹ ਜ਼ਬਾਨੀ ਕਹਿਤਾ ਕਿ ਤੁਸੀਂ ਬਿਨਾਂ ਕਿਸੇ ਲਿਖਤ ਪੜ੍ਹਨ ਤੋਂ ਉਹ ਦੇਤੀ, ਇੱਧਰ ਵੀ ਬਿਜਲੀ ਫਰੀ, ਉੱਧਰ ਵੀ ਬਿਜਲੀ ਫਰੀ। ਸੋ ਮੂੰਹ ਜ਼ਬਾਨੀ ਹੁਕਮ ਆ ਇੰਨੀ ਕੁ ਕਦਰ ਹਾਸਲ ਕਰਦੇ ਆ ਜਿੰਨੀ ਕੁ ਅਸੀਂ ਇੱਥੇ ਦੇਖਦੇ ਪਏ। ਪਰ ਉੱਥੇ ਮੂੰਹ ਜ਼ਬਾਨੀ ਹੁਕਮ ਆ ਉਹ ਇਲਾਹੀ ਹੁਕਮ ਬਣ ਕੇ ਧੜਾ ਧੜ ਬੁੱਚੜਖਾਨੇ ਬੰਦ ਕਰ ਦਿੱਤੇ ਗਏ। ਫਿਰ ਜਿਹੜੇ ਕਾਰੋਬਾਰੀ ਸਨ ਉਹ ਕਾਰੋਬਾਰੀ ਕਲਪ ਉੱਠੇ। ਉਹ ਕਾਰੋਬਾਰੀ ਇਕੱਲੇ ਮੁਸਲਮਾਨ ਹੀ ਨਹੀਂ ਸਨ, ਹਿੰਦੂ ਵੀ ਸਨ, ਵਾਲਮੀਕੀ ਵੀ ਸਨ, ਬਹੁਤ ਹੋਰ ਫਿਰਕਿਆਂ ਦੇ ਵੀ ਸਨ। ਉਹਨਾਂ ਦੇ ਵਿੱਚੋਂ ਕੁਛ ਕਾਰੋਬਾਰੀ ਜਿਹੜੇ ਅਦਾਲਤ 'ਚ ਚਲੇ ਗਏ ਆ। ਅਦਾਲਤ 'ਚ ਇੱਕ ਕਾਰੋਬਾਰੀ ਨੇ ਜਾ ਕੇ ਗੁਹਾਰ ਲਈ ਹੈ, ਉਹ ਕਹਿੰਦਾ ਜੀ ਕਿ ਮੇਰਾ ਲਾਇਸੈਂਸ ਰਿਨਿਊ ਕਰਵਾਇਆ ਜਾਵੇ। ਔਰ ਸਭ ਤੋਂ ਉੱਥੇ ਦਿਲਚਸਪ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਆਈ ਹੈ, ਉਹ ਕਹਿੰਦੇ ਕਿ ਇਹ ਨਹੀਂ ਸੀ ਕਿ ਅਸੀਂ ਰਿਨਿਊ ਨਹੀਂ ਸੀ ਕਰਵਾ ਰਹੇ, ਅਸੀਂ ਰਿਨਿਊ ਕਰਵਾਉਣ ਜਾਂਦੇ ਸਾਂ ਪਰ ਨਗਰ ਨਿਗਮ ਦੇ ਅਧਿਕਾਰੀ ਕਹਿੰਦੇ ਸੀ ਨਹੀਂ ਉਦਾਂ ਹੀ ਚਲੀ ਜਾਂਦੇ। ਉਹ ਕਹਿੰਦੇ ਉਦਾਂ ਤਾਂ ਉਹ ਕਹਿੰਦੇ ਸਾਨੂੰ ਚਲੀ ਜਾਣ ਦਿਓ ਕਿਉਂਕਿ ਉਹਨਾਂ ਦਾ ਲੱਸੀ ਪਾਣੀ ਸਾਡੀਆਂ ਦੁਕਾਨਾਂ ਗੈਰ ਅਧਿਕਾਰਤ ਹੋਣ ਤੋਂ ਚੱਲਦਾ ਸੀ। ਉਹ ਆਉਂਦੇ ਸਨ, ਮਹੀਨਾ ਲੈ ਜਾਂਦੇ ਸੀ, ਕਹਿੰਦੇ ਗੱਲ ਹੀ ਕੋਈ ਨਹੀਂ, ਅਸੀਂ ਬੈਠੇ ਹਾਂ, ਲਾਇਸੈਂਸ ਲੂਸ ਵਾਲੇ ਚੱਕਰ 'ਚ ਨਾ ਪਾਓ, ਤੁਸੀਂ ਚੱਕ ਦਿਓ ਫੱਟੇ, ਬਸ ਕੰਮ ਜਾਰੀ ਰੱਖੋ। ਸੋ ਉੱਥੇ ਜਾ ਕੇ ਉਹਨਾਂ ਨੇ ਇਹ ਪਿੱਟਣਾ ਪਿੱਟਿਆ ਕਿ ਸਾਨੂੰ ਤੇ ਇਹਨਾਂ ਨੇ ਕਈ ਵਾਰੀ ਮੋੜਿਆ ਦਫ਼ਤਰਾਂ 'ਚੋਂ ਕਿ ਭਾਈ ਲੋੜ ਹੀ ਨਹੀਂ, ਅਸੀਂ ਤਾਂ ਲਾਇਸੈਂਸ ਬਣਵਾਉਂਦੇ, ਅਸੀਂ ਅੱਜ ਵੀ ਬਣਵਾਉਂਦੇ ਹਾਂ, ਜੋ ਤੁਹਾਡੀ ਫੀਸ ਜੋ ਵੀ ਫਾਰਮੈਲਿਟੀ ਹੈ ਉਹ ਅਸੀਂ ਪੂਰੀ ਕਰਦੇ ਹਾਂ। ਸੋ ਇਲਾਹਾਬਾਦ ਹਾਈ ਕੋਰਟ ਨੇ ਬੁੱਚੜਖਾਨਿਆਂ ਔਰ ਜਿਹੜੀ ਇਹ ਕਾਰੋਬਾਰੀ ਦੀ ਅਰਜ਼ੀ ਸੀ, ਇਹਨਾਂ ਦੋਨਾਂ ਨੂੰ ਇਕੱਠੀ ਪਟੀਸ਼ਨ ਬਣਾ ਕੇ ਇਹਦੇ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਅਦਾਲਤ ਨੇ ਕਾਫੀ ਤਲਖੀ ਦੇ ਨਾਲ ਕਿਹਾ, ਉਹਨਾਂ ਕਿਹਾ ਕਿ ਯੋਗੀ ਸਾਹਿਬ ਇਸ ਤਰ੍ਹਾਂ ਕੰਮ ਨਹੀਂ ਚੱਲਣਾ।
ਤੁਹਾਨੂੰ 10 ਦਿਨਾਂ ਦੇ ਅੰਦਰ ਅੰਦਰ ਪਲਾਨ ਦੇਣਾ ਪਵੇਗਾ ਕਿ ਬੁੱਚੜਖਾਨਿਆਂ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰਨੀ ਆ। ਇਹ ਨਹੀਂ ਹੋਏਗਾ ਕਿ ਤੁਸੀਂ ਮੱਛੀ ਵਾਲੀ ਦੁਕਾਨ ਵੀ ਬੰਦ ਕਰਾ ਦਿਓ, ਮੀਟ ਵਾਲੀ ਦੁਕਾਨ ਵੀ ਬੰਦ ਕਰਾ ਦਿਓ, ਜਿਹੜੇ ਅਧਿਕਾਰਤ ਬੁੱਚੜਖਾਨੇ ਆ ਉਹ ਵੀ ਬੰਦ ਕਰਾ ਦਿਓ। ਨਾਲ ਹੀ ਉਹਨਾਂ ਨੇ ਕਿਹਾ ਕਿ ਦੇਖੋ ਇਹ ਖਾਣ ਦਾ ਅਧਿਕਾਰ ਆ ਹਰੇਕ ਨੂੰ, ਤੁਸੀਂ ਕਿਸੇ ਦਾ ਖਾਣ ਪਾਣ ਬੰਦ ਨਹੀਂ ਕਰਾ ਸਕਦੇ ਜੀ। ਠੀਕ ਆ, ਜਿਹੜਾ ਕੋਈ ਨੇਮ ਕਾਇਦੇ ਤੋਂ ਬਾਹਰ ਆ ਉਹ ਜਿਹੜਾ ਕੋਈ ਬੁੱਚੜਖਾਨਾ ਜਾਂ ਮੀਟ ਮੱਛੀ ਵਾਲਾ ਕੋਈ ਹੋਰ ਇਸ ਤਰ੍ਹਾਂ ਦਾ ਦੁਕਾਨਦਾਰੀ ਦਾ ਮਸਲਾ ਉਹ ਠੀਕ ਆ, ਤੁਸੀਂ ਨਜਿੱਠ ਲਵੋ। ਪਰ ਇਹ ਨਹੀਂ, ਇਹ ਸੈਕੂਲਰ ਦੇਸ਼ ਦਾ ਇਹ ਨੇਮ ਕਾਇਦਾ ਹੈ ਕਿ ਕੋਈ ਵੀ ਕੁਝ ਖਾਣਾ ਚਾਹਵੇ, ਕੋਈ ਵੀ ਕੁਝ ਪਹਿਨਣਾ ਚਾਹਵੇ, ਤੁਸੀਂ ਉਹਦੇ ਤੇ ਜ਼ਬਰਦਸਤੀ ਥੋਪ ਨਹੀਂ ਸਕਦੇ। ਹਾਲਾਂਕਿ ਇਹਨਾਂ ਨੇ ਹੁਣ ਉੱਥੇ ਜਵਾਬ ਵੀ ਦਾਖਲ ਕੀਤਾ, ਕਹਿੰਦੇ ਜੀ ਨਹੀਂ, ਸਾਡੀ ਇਹੋ ਜਿਹੀ ਕੋਸ਼ਿਸ਼ ਵੀ ਹੈ ਨਹੀਂ ਕਿ ਅਸੀਂ ਸਾਰੇ ਬੁੱਚੜਖਾਨੇ ਬੰਦ ਕਰਾਈਏ ਜਾਂ ਅਸੀਂ ਮੀਟ ਖਾਣਾ ਲੋਕਾਂ ਦਾ ਬੰਦ ਕਰਵਾ ਦਈਏ, ਪਰ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਵਾਤਾਵਰਨ ਨੂੰ ਖਰਾਬ ਕਰਦੇ ਪਏ ਬੁੱਚੜਖਾਨੇ ਉਹ ਜਾਂ ਜਿਹੜੇ ਅਣ ਅਧਿਕਾਰਤ ਚਲੇ ਜਾਂਦੇ ਉਹ ਬੁੱਚੜਖਾਨੇ ਅਸੀਂ ਬੰਦ ਕਰੀਏ। ਕੁੱਲ ਮਿਲਾ ਕੇ ਹੁਣ ਅਦਾਲਤ ਸਖਤ ਤੇ ਹੋਈ ਆ, ਨਾਲ ਉਹਨਾਂ ਨੇ ਅਗਲੀ 13 ਅਪ੍ਰੈਲ ਤੇ ਸੁਣਵਾਈ ਵੀ ਪਾ ਦਿੱਤੀ ਹੈ ਕਿ ਇਸ 13 ਅਪ੍ਰੈਲ ਨੂੰ ਤੁਸੀਂ ਆਪਣਾ ਸਾਰਾ ਏਜੰਡਾ ਤੈਅ ਕਰਕੇ ਲਿਆਇਓ, ਅਦਾਲਤ ਨੂੰ ਵਿਖਾਇਓ ਕਿ ਅੱਗੇ ਤੁਸੀਂ ਕੀ ਕਰਨਾ ਜੀ। ਹੁਣ ਸਮਾਂ ਦੱਸੇਗਾ ਕਿ ਯੋਗੀ ਸਾਹਿਬ ਜੋ ਅੱਜ ਸਖਤ ਤੇਵਰ ਦਿਖਾਏ ਅਦਾਲਤ ਨੇ, ਉਹਨਾਂ ਤੇ ਥੋੜੇ ਜਿਹੇ ਆਪਣੇ ਤੇਵਰ ਢਿੱਲੇ ਕਰਦੇ ਆ ਜਾਂ ਫਿਰ ਉਹ ਵੀ ਹੁਕਮ ਜਿਹੜੇ ਤੜਾਗੇ ਨੂੰ ਲੱਖ ਨਾਲ ਬੰਨ ਕੇ ਤੁਰੇ ਫਿਰਨਗੇ। ਇਹ ਹੁਣ ਪਤਾ ਲੱਗੇਗਾ ਕਿ ਅਦਾਲਤ ਨੂੰ ਵੀ ਮੰਨਦੇ ਜਾਂ ਨਹੀਂ ਮੰਨਦੇ, ਕਿਉਂਕਿ ਇਸ ਸਮੇਂ ਜਿਹੜੇ ਉੱਥੋਂ ਦੇ ਕਾਰੋਬਾਰੀ ਹੈ ਉਹ ਸਿਰਫ ਤੇ ਸਿਰਫ ਇੱਕੋ ਆਸ ਤੱਕ ਕੇ ਬੈਠੇ ਆ, ਉਹ ਆਸ ਹੈ ਅਦਾਲਤ ਦੀ। ਜੇ ਉਧਰੋਂ ਵੀ ਮੂੰਹ ਫਿਰ ਗਿਆ ਉਹਨਾਂ ਦਾ, ਫਿਰ ਸਮਝੋ ਉਹਨਾਂ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਬਦਮਿਜ਼ਾਜ ਮੌਸਮ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਗਾਇਬ ਕੀਤੀਆਂ। ਅੱਜ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਕਿ ਕਿੱਥੇ ਰੱਖ ਨਾ ਲਕੋ ਕਿ ਤੈਨੂੰ ਕਣਕ ਨੀ ਰੁੱਤ ਬੇਈਮਾਨ ਹੋ ਗਈ। ਤੇ ਰੁੱਤ ਇੱਥੇ ਬੇਈਮਾਨ ਨਹੀਂ, ਰੁੱਤ ਇੱਥੇ ਤੇ ਕਹਿਰਵਾਨ ਹੋ ਗਈ, ਕਿਉਂਕਿ ਉੱਥੇ ਧਰਮਿੰਦਰ ਵਾਲੀ ਫਿਲਮ ਦੇ ਵਿੱਚ ਬੇਈਮਾਨ ਹੋਈ ਸੀ, ਅੱਜ ਮੌਸਮ ਬੜਾ ਬੇਈਮਾਨ ਹੈ, ਪਰ ਇੱਥੇ ਤੇ ਮੌਸਮ ਕਹਿਰਵਾਨ ਆ। ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਹੋਈ ਆ, ਹੋ ਰਹੀ ਹੈ। ਅਚਾਨਕ ਆ 2 ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਮਿਜ਼ਾਜ ਹੋ ਗਿਆ। ਅੱਜ ਜਲੰਧਰ, ਫਾਜ਼ਿਲਕਾ, ਮੁਕਤਸਰ, ਸੰਗਰੂਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਬੜੀ ਜ਼ਬਰਦਸਤ ਗੜੇਮਾਰੀ ਦੀ ਖਬਰ ਆ ਰਹੀ ਹੈ। ਇੱਥੋਂ ਤੱਕ ਕਿ ਕੁਛ ਇਲਾਕਿਆਂ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਬੌਲਾਂ ਹੁੰਦੀਆਂ ਨੇ ਉਹਦੀ ਗੜੇਮਾਰੀ ਹੋਈ ਹੈ। ਸਮਾਣੇ ਦੇ ਲਾਗੇ, ਪਟਿਆਲੇ ਦੇ ਵਿੱਚ ਸਮਾਣਾ ਹੈ, ਉਹਦੇ ਲਾਗੇ ਕਈ ਪਿੰਡਾਂ ਦੇ ਵਿੱਚ ਦੱਸਦੇ ਆ ਕਿ ਫਸਲ ਤੇ ਚਿੱਟੀ ਚਾਦਰ ਵਿਛ ਗਈ ਹੈ। ਬੜੀ ਜ਼ਬਰਦਸਤ, ਬੜੀ ਭਿਅੰਕਰ, ਬੜੀ ਭਿਆਨਕ ਗੜੇਮਾਰੀ ਹੋਈ ਆ। ਸਾਰੇ ਪਾਸੋਂ ਇਹੋ ਜਿਹੀਆਂ ਰਿਪੋਰਟਾਂ ਆ ਰਹੀਆਂ, ਸੋਸ਼ਲ ਮੀਡੀਆ ਤੇ ਵੀ ਫੋਟੋਆਂ ਜਿਹੜੀਆਂ ਅਪਲੋਡ ਹੋ ਰਹੀਆਂ, ਇੱਥੇ ਵੀ ਗੜੇਮਾਰੀ, ਉੱਥੇ ਵੀ ਗੜੇਮਾਰੀ। ਜਿੱਥੇ ਗੜੇਮਾਰੀ ਤੋਂ ਥੋੜਾ ਬਹੁਤਾ ਬਚਾਅ ਵੀ ਹੈ ਉੱਥੇ ਝੱਖੜਾਂ ਨੂੰ ਚੱਲਿਆ, ਤੇਜ਼ ਹਵਾਵਾਂ ਦਾ ਸਿਲਸਿਲਾ, ਮੀਂਹ ਪਿਆ, ਉਹਦੇ ਨਾਲ ਕਣਕਾਂ ਜਿਹੜੀਆਂ ਵਿਛ ਗਈਆਂ। ਮੁਕਤਸਰ ਦੇ ਵਿੱਚ ਕੱਲ੍ਹ ਹੀ ਕਣਕਾਂ ਜਿਹੜੀਆਂ ਸੀ ਜ਼ਿਆਦਾਤਰ ਵਿਛ ਗਈਆਂ। ਸੋ ਬਹੁਤ ਜਿਹੜੀਆਂ ਕਹਿ ਸਕਦੇ ਹਾਂ ਕਿ ਦੁਖਦ ਖਬਰਾਂ ਆ ਰਹੀਆਂ ਨੇ। ਕਿਸਾਨ ਦੀ ਪੱਕੀ ਹੋਈ ਫਸਲ ਜਿਹੜੀ ਲਗਭਗ ਭੜੋਲਿਆਂ ਚ ਆਉਣ ਲਈ ਔਰ ਮੰਡੀਆਂ ਚ ਜਾਣ ਲਈ ਤਿਆਰ ਬਰ ਤਿਆਰ ਸੀ, ਉਹ ਉੱਥੇ ਆ ਕੇ ਉਸ ਮੁਕਾਮ ਤੇ ਆ ਕੇ ਇਸ ਕੁਦਰਤੀ ਕਹਿਰ ਦਾ ਸ਼ਿਕਾਰ ਹੋ ਗਈ। ਇਹ ਬਹੁਤ ਵੱਡੀ ਤਰਾਸਦੀ ਆ। ਹੁਣ ਦੇਖੋ, ਲੰਬੀ ਵਾਲੇ ਤੇ ਅੱਜ ਹੀ ਚੇਤੇ ਕਰਦੇ ਪਏ ਸਨ, ਕਹਿੰਦੇ ਕਿ ਅੱਗੇ ਤੇ ਬਹੁਤੀ ਚਿੰਤਾ ਨਹੀਂ ਸੀ ਹੁੰਦੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਬੈਠਾ ਹੁੰਦਾ ਸੀ, ਪਰ ਅੱਜ ਉਹ ਗੜਿਆਂ ਨੂੰ ਵੀ ਦੇਖਦੇ ਪਏ ਸੀ ਹੱਥ ਚ ਫੜ ਕੇ, ਤੇ ਦੂਜੇ ਪਾਸੇ ਬਾਦਲ ਸਾਹਿਬ ਦੀ ਬੈਂਚਾਂ ਤੇ ਲੱਗੀ ਫੋਟੋ ਵੀ ਵੇਖਦੇ ਪਏ ਸੀ। ਤੇ ਹੁਣ ਕੀ ਪਤਾ ਕੀ ਹੋ, ਅੱਗੇ ਤੇ ਚੈੱਕ ਖਰਾ ਸੀ, ਅੱਗੇ ਤੇ ਖਰਾਬੇ ਦਾ ਚੈੱਕ ਨਾਲ ਦੀ ਨਾਲ ਲੰਬੀ ਚ ਆ ਜਾਂਦਾ ਸੀਗਾ। ਸੋ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਨਵਾਂ ਬੇਸ਼ੱਕ ਆ, ਪਰ ਜਿੱਥੇ ਜਿੱਥੇ ਨੁਕਸਾਨ ਹੋਇਆ ਉੱਥੇ ਉੱਥੇ ਭਰਪਾਈ ਤੇ ਕਰਨੀ ਪਵੇਗੀ। ਜੇ ਬਾਂਹ ਨਾ ਫੜਨਗੇ ਕਿਸਾਨ ਫਿਰ ਹੋਰ ਕਰਜ਼ਾਈ ਹੋ ਜਾਣਗੇ, ਤੇ ਉਸ ਕਰਜ਼ੇ ਦਾ ਬੋਝ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੁੱਕਣਾ, ਉਹ ਬੋਝ ਫਿਰ ਹੋਰ ਭਾਰਾ ਹੋ ਜਾਏਗਾ। ਇਸ ਕਰਕੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗਿਰਦਾਵਰੀ ਹੋਣੀ ਚਾਹੀਦੀ ਹੈ, ਫੌਰੀ ਤੌਰ ਤੇ ਗਿਰਦਾਵਰੀ ਹੋਣੀ ਚਾਹੀਦੀ ਹੈ। ਜਿਹੜੇ ਇਲਾਕਿਆਂ 'ਚ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਨਾਲ ਦੀ ਨਾਲ ਭਰ ਦਿੱਤਾ ਜਾਣਾ ਚਾਹੀਦਾ, ਉਹਦੀ ਭਰਪਾਈ ਹੋਣੀ ਚਾਹੀਦੀ ਹੈ। ਬਾਕੀ ਇਸ ਸਮੇਂ ਜੋ ਹਾਲਾਤ ਆ ਕਿ ਜੋ ਮੌਸਮ ਵਿਗਿਆਨੀ ਪੇਸ਼ੀਨਗੋਈ ਕਰਦੇ ਪਏ ਆ, ਉਹ ਕੋਈ ਬਹੁਤ ਹੀ ਜ਼ਿਆਦਾ ਸੁਖਦ ਨਹੀਂ ਹੈ।
ਦੱਸਦੇ ਹੈ ਕਿ ਆਉਣ ਵਾਲੇ ਕੁਝ ਘੰਟਿਆਂ 'ਚ ਇਸ ਤਰ੍ਹਾਂ ਦੇ ਝਖੇੜੇ ਦੀ ਹੋਰ ਵੀ ਸੰਭਾਵਨਾ ਹੈ। ਸੋ ਅਸੀਂ ਸੁੱਖ ਹੀ ਸੁੱਖ ਸਕਦੇ ਹਾਂ ਕਿ ਕਿਸਾਨ ਦਾ ਇਹ ਰਿਜ਼ਕ ਹੈ ਜਿਹੜਾ ਉਹ ਸਹੀ ਥਾਂ ਤੇ ਪੁੱਜ ਜਾਵੇ, ਭੜੋਲੇ 'ਚ ਵੀ ਪੁੱਜ ਜਾਵੇ, ਦਾਣਾ ਮੰਡੀ 'ਚ ਵੀ ਪੁੱਜ ਜਾਵੇ, ਕਿਉਂਕਿ ਉਹਦੀ ਦੁਨੀਆ ਇਸ ਫਸਲ ਦੇ ਨਾਲ ਹੀ ਕਾਇਮ ਆ। ਜੀ ਜੀ ਬਿਲਕੁਲ ਮਿੰਟੂ ਜੀ। ਅਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਨਵੀਂ ਸਰਕਾਰ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਨੂੰ ਪੱਬਾਂ ਭਾਰ। ਦੇਖੋ, ਨੀਤ ਬਿਨਾਂ ਨੀਤੀ ਦਾ ਹਾਲ ਉਹੀ ਹੁੰਦਾ ਜੋ ਫੂਕ ਬਿਨਾਂ ਸੀਟੀ ਦਾ ਹੁੰਦਾ। ਨੀਤੀ ਨੀਤ ਨਾਲ ਹੁੰਦੀ ਹੈ, ਸੀਟੀ ਫੂਕ ਨਾਲ ਹੁੰਦੀ ਹੈ। ਸਭ ਤੋਂ ਜ਼ਰੂਰੀ ਹੈ ਨੀਤੀ। ਇਹ ਨੀਤੀ ਬੜੀ ਲਾਜ਼ਮੀ ਹੈ, ਨੀਤ ਬੜੀ ਲਾਜ਼ਮੀ ਹੈ ਨੀਤੀਆਂ 'ਚ। ਸੋ ਇਹ ਦੇਖਣਾ ਪਵੇਗਾ ਕਿ ਇਹਨਾਂ ਦੀ ਨੀਤ ਕਿਹੋ ਜਿਹੀ ਹੁੰਦੀ ਹੈ। ਨੀਤੀ ਤੇ ਨੀਤ ਇਹੋ ਜਿਹੀ ਰਹਿੰਦੀ ਹੈ ਕਿ ਚੱਲ ਕੇ। ਪਰ ਸੁਖਬੀਰ ਸਿੰਘ ਬਾਦਲ ਦੀ ਨੀਤ ਅਸੀਂ 2007 'ਚ ਪੈਂਦੀ ਸੱਟੇ ਦੇਖ ਲਈ ਸੀ। ਜਦੋਂ ਉਹ ਆਇਆ ਉਹਨੇ ਬੋਲੀ ਟਰਾਂਸਪੋਰਟ ਨੀਤੀ ਤੋਂ ਕੀਤੀ ਸੀ। ਟਰਾਂਸਪੋਰਟ ਦੀ ਨੀਤੀ ਕੀ ਸੀ? ਟਰਾਂਸਪੋਰਟ ਦੀ ਨੀਤੀ ਇਹ ਹੋਈ ਕਿ ਜਿਹੜੀਆਂ AC ਬੱਸਾਂ ਉਹਨਾਂ ਦੇ ਟੈਕਸ ਦੇ ਵਿੱਚ ਜੋ ਕਟੌਤੀ ਕੀਤੀ ਗਈ ਉਹ ਸੀਗੀ 7.5 ਰੁਪਏ ਤੋਂ ਸਿੱਧੀ 50 ਪੈਸੇ। ਮਤਲਬ ਕਿ ਸਿੱਧੀ ਕਟੌਤੀ ਜਿਹੜੀ 1 ਕਿਲੋਮੀਟਰ ਦੀ ਉਹ ਕੀਤੀ ਗਈ 7 ਰੁਪਏ ਦੀ। ਤੇ ਜਿਹੜੀਆਂ ਨੌਨ AC ਬੱਸਾਂ ਸਨ, ਸਧਾਰਨ ਬੱਸਾਂ, ਛੋਟੇ ਟਰਾਂਸਪੋਰਟਰਾਂ ਦੀਆਂ, ਉਹਨਾਂ ਦੇ ਟੈਕਸ 'ਚ ਕਟੌਤੀ ਕਿੰਨੀ ਕੀਤੀ ਗਈ? 2.5 ਰੁਪਏ ਤੋਂ 2 ਰੁਪਏ, ਮਤਲਬ ਕਿ 50 ਪੈਸੇ। ਇੱਕ ਪਾਸੇ 7.5 ਰੁਪਏ ਤੋਂ ਰਹਿ ਨਹੀਂ 50 ਪੈਸੇ ਦਿੱਤਾ ਗਿਆ ਟੈਕਸ, ਦੂਜੇ ਪਾਸੇ ਘੱਟ ਹੀ ਸਿਰਫ 50 ਪੈਸੇ ਕੀਤਾ ਗਿਆ 2.5 ਰੁਪਈਆਂ 'ਚ ਵੀ। ਔਰ ਉਸ ਤੋਂ ਬਾਅਦ ਅਸਲੀ ਕਹਾਣੀ ਸ਼ੁਰੂ ਹੋਈ। ਸੁਖਬੀਰ ਸਿੰਘ ਬਾਦਲ ਨੇ ਇੱਕ ਲਾਮ ਲਸ਼ਕਰ ਜਿਹੜਾ AC ਬੱਸਾਂ ਦਾ ਉਹ ਬਣਾਇਆ ਔਰ ਚੱਲਿਆ। ਸਾਰਿਆਂ ਨੇ ਚੱਲਦਾ ਦੇਖਿਆ, ਧੂੜਾਂ ਪੱਟੀਆਂ ਉਹਨੇ। ਔਰ ਉਹ AC ਬੱਸਾਂ ਜਿਹੜੀਆਂ ਸਨ ਉਹ ਹਰੇਕ ਜ਼ਿਲ੍ਹਿਆਂ ਤੋਂ, ਜਿਹੜੇ ਵੱਡੇ ਅੱਡੇ ਬੱਸ ਅੱਡੇ, ਬਠਿੰਡਾ, ਫਰੀਦਕੋਟ, ਮਾਨਸਾ, ਸੰਗਰੂਰ ਜਾਂ ਐਰਾ ਵਗੈਰਾ ਹੋਰ, ਉਹਨਾਂ ਸਾਰਿਆਂ ਤੋਂ ਚੰਡੀਗੜ੍ਹ ਤੱਕ ਚੱਲਦੀਆਂ ਰਹੀਆਂ, ਅੰਮ੍ਰਿਤਸਰ ਤੱਕ ਵੀ ਚੱਲਦੀਆਂ ਰਹੀਆਂ, ਹੋਰ ਵੱਡੇ ਸ਼ਹਿਰਾਂ ਤੱਕ ਵੀ ਚੱਲਦੀਆਂ ਰਹੀਆਂ। ਚੰਡੀਗੜ੍ਹ ਦੇ ਵਿੱਚ ਤੇ 43 ਸੈਕਟਰ ਦੇ ਉਹ ਬੱਸ ਅੱਡੇ ਤੱਕ ਵੀ ਜਾਂਦੀਆਂ ਰਹੀਆਂ। ਬੱਸ ਅੱਡੇ ਦੇ ਵਿੱਚ ਉਹਨਾਂ ਲਈ ਕਾਊਂਟਰ ਵੀ ਇੱਕ ਵਿਸ਼ੇਸ਼ ਬਣਾਇਆ ਗਿਆ ਸੀ ਜਿਹੜਾ ਵੱਖਰੇ ਤੌਰ ਤੇ ਉਹਨਾਂ ਲਈ ਰਾਖਵਾਂ ਸੀ। ਤੇ ਸਾਰੀ ਚਪਤ ਲੱਗਦੀ ਪਈ ਸੀ। ਇਹਦੇ ਨਾਲ ਬੜੀ ਚਪਤ ਲੱਗੀ। ਮਸਲਨ ਜੇ 7.5 ਰੁਪਏ AC ਬੱਸਾਂ ਨੂੰ ਟੈਕਸ ਰਹਿੰਦਾ ਤੇ ਜੇ ਉਹ ਚੰਡੀਗੜ੍ਹ ਦਾ, ਬਠਿੰਡਿਓਂ ਉਦਾਹਰਨ ਦੇ ਰਿਹਾ, ਚੰਡੀਗੜ੍ਹ ਤੋਂ ਬਠਿੰਡੇ ਦਾ ਇੱਕ ਫੇਰਾ ਲਾਉਂਦੀ ਤੇ ਉਹ ਟੈਕਸ ਬਣਨਾ ਸੀਗਾ ਇੱਕ ਗੇੜੇ ਦਾ 1785 ਰੁਪਏ। ਪਰ ਜਦੋਂ ਉਹ ਘਟਾ ਦਿੱਤਾ ਗਿਆ, 50 ਪੈਸੇ ਰਹਿਣ ਦਿੱਤਾ ਗਿਆ, ਤੇ ਉਹ ਰਹਿ ਗਿਆ ਮਹਿਜ਼ 119 ਰੁਪਏ, ਯਾਨੀ ਇੱਕ ਫੇਰੇ ਦਾ 1666 ਰੁਪਏ ਫਾਇਦਾ। ਇਸ ਕਰਕੇ ਉਹ ਟਰਾਂਸਪੋਰਟ ਨੀਤੀ ਲਿਆਂਦੀ ਗਈ ਸੀ। ਬਾਅਦ ਦੇ ਵਿੱਚ 73-76 ਬੱਸਾਂ ਇੱਕੋ ਘਰ ਦੇ ਸਰਦਾਰਾਂ ਦੀਆਂ ਸੀ। ਹੋਰ ਇਸ ਤਰ੍ਹਾਂ ਦੇ ਟਰਾਂਸਪੋਰਟ ਜਿਹੜੇ ਹੋਰ ਸਿਆਸਤਦਾਨ ਸੀ ਉਹਨਾਂ ਦੀਆਂ AC ਬੱਸਾਂ ਚੱਲੀਆਂ। ਔਰ ਕਮਾਲ ਦੀ ਠੱਗੀ ਤੇ ਇਹ ਹੋਈ ਰਾਜਕਰਨਵੀਰ ਸਿੰਘ ਜੀ ਕਿ ਕੁਛ ਟਰਾਂਸਪੋਰਟਰਾਂ ਨੇ ਜਿਨ੍ਹਾਂ ਦੇ ਹੱਥ ਪੈਂਦੇ ਸਨ ਤਾਂ ਤੱਕ, ਉਹਨਾਂ ਨੇ ਪਰਮਿਟ ਤੇ AC ਬੱਸਾਂ ਦੇ ਲਏ, ਪਰ ਜਿਹੜੀਆਂ ਬੱਸਾਂ ਚਲਾਈਆਂ ਨੌਨ AC ਸਨ, ਸਧਾਰਨ। ਇਹ ਦੋਵੇਂ ਪਾਸੇ ਲੁੱਟ ਸੀ ਕਿ ਟੈਕਸ ਜਿਹੜਾ ਭਰਨਾ ਉਹ 50 ਪੈਸੇ ਪ੍ਰਤੀ ਕਿਲੋਮੀਟਰ AC ਬੱਸਾਂ ਵਾਲਾ, ਤੇ ਜਿਹੜੀ ਉੱਥੇ ਆਮਦਨ ਕਰਨੀ ਹੈ ਉਹ ਨੌਨ AC ਬੱਸਾਂ ਵਾਲੀ। ਯਾਨੀ ਇਨਵੈਸਟਮੈਂਟ ਘੱਟ, ਫਾਇਦਾ ਦੋਵੇਂ ਪਾਸਿਓਂ। ਕਿਉਂਕਿ AC ਬੱਸ ਜੇ ਪਾਵਾਂਗੇ ਤੇ ਉਹਦੇ ਤੇ ਕੀਮਤ ਵੀ ਤੇ 40-50 ਲੱਖ ਲੱਗਣੀ ਹੈ, ਤੇ ਨੌਨ AC ਬੱਸ ਤੇ 10-15 ਲੱਖ ਦੀ ਮਿਲ ਜਾਂਦੀ ਹੈ। ਸੋ ਦੋਵੇਂ ਪਾਸਿਓਂ ਉਧਰੋਂ ਲੁੱਟ ਕੀਤੀ ਗਈ। ਜੇ ਇਹ ਲੁੱਟ ਦਾ ਮੋਟਾ ਜਿਹਾ ਅਨੁਮਾਨ ਲਾਈਏ ਕਿ 450 ਕਰੋੜ ਰੁਪਈਆ ਬਣਦੀ ਹੈ 10 ਸਾਲਾਂ ਦੀ। ਇਹਦਾ ਜ਼ਿਆਦਾ ਫਾਇਦਾ 80-90% ਫਾਇਦਾ ਉਹ ਵੱਡੇ ਘਰ ਵਾਲੇ ਨੂੰ ਹੋਇਆ। ਵੱਡੇ ਘਰ ਵਾਲਿਆਂ ਨੇ ਇਹ ਲੁੱਟ ਕੀਤੀ ਔਰ ਇਹਦਾ ਨਤੀਜਾ ਇਹ ਹੋਇਆ ਕਿ ਰੋਡਵੇਜ਼ ਵਿਚਾਰੀ ਕੱਚੇ ਲੈ ਗਈ। ਹੁਣ ਇਹਨਾਂ ਨੇ ਟਰਾਂਸਪੋਰਟ ਨਵੀਂ ਨੀਤੀ ਲਿਆਉਣੀ ਹੈ, ਨਵੀਂ ਟਰਾਂਸਪੋਰਟ ਨੀਤੀ ਲਿਆਉਣੀ ਹੈ। ਅੱਜ ਮਨਪ੍ਰੀਤ ਬਾਦਲ ਨੇ ਵੀ ਕਹਿਤਾ ਕਿ 15 ਮਈ ਤੱਕ ਹੱਦ ਸਾਡੀ ਨਵੀਂ ਟਰਾਂਸਪੋਰਟ ਨੀਤੀ ਆ ਜਾਏਗੀ। ਉਹਦੇ 'ਚ ਦੇਖੋ ਹੁਣ ਕੀ ਕਰਦੇ, ਬਹੁਤਾ ਤੇ ਇਲਮ ਨਹੀਂ। ਦੱਸਦੇ ਹੈ ਕਿ ਜਿਹੜੇ 4 RTA ਦਫ਼ਤਰ ਸਨ ਇਹਨਾਂ ਦਾ ਪੁਨਰਗਠਨ ਹੋਏਗਾ, DTO ਦਫ਼ਤਰਾਂ ਦਾ ਪੁਨਰਗਠਨ ਹੋਏਗਾ, ਪਰਮਿਟਾਂ ਦੀ ਜਿਹੜੀ ਪ੍ਰਕਿਰਿਆ ਉਹ ਵਧੇਰੇ ਪਾਰਦਰਸ਼ੀ ਬਣਾਈ ਜਾਏਗੀ। ਇਹ ਸਾਰਾ ਕੁਛ ਕੀਤਾ ਜਾਏਗਾ। ਮੈਂ ਨੀਤੀ ਤੇ ਨੀਤ ਦੀ ਗੱਲ ਇਸ ਕਰਕੇ ਸ਼ੁਰੂ ਕੀਤੀ ਸੀਗੀ ਕਿ ਇਕੱਲੀਆਂ ਬੱਸਾਂ ਇਹਨਾਂ ਸੜਕਾਂ ਤੇ ਬਾਦਲ ਪਰਿਵਾਰ ਦੀਆਂ ਨਹੀਂ, ਇਹਨਾਂ ਦੇ ਆਪਣੇ ਨੇਤਾਵਾਂ ਦੀਆਂ ਵੀ ਬਹੁਤ ਬੱਸਾਂ ਨੇ, ਬੜੀਆਂ ਵੱਡੀਆਂ ਟਰਾਂਸਪੋਰਟਾਂ ਕਾਂਗਰਸੀਆਂ ਦੇ ਨੇ। ਜੇ ਉਹਨਾਂ ਨੇ ਨੀਤੀ ਆਪਣੇ ਪੱਖ 'ਚ ਮਰੋੜ ਲਈ ਜਾਂ ਕੱਲ੍ਹ ਨੂੰ ਇਸ ਨੀਤੀ ਦਾ ਉਹਨਾਂ ਨੇ ਲਾਹ ਲੈਣਾ ਸ਼ੁਰੂ ਕਰ ਦਿੱਤਾ ਤੇ ਫਿਰ ਗੱਲ ਉਹੀ ਬਣ ਜਾਣੀ ਹੈ ਕਿ ਜਿੱਥੋਂ ਦੀ ਖੋਤੀ
ਉੱਥੇ ਆਣ ਖਲੋਤੀ। ਸੋ ਜ਼ਰੂਰਤ ਇਸ ਕਰਕੇ ਮੈਂ ਕਿਹਾ ਕਿ ਇਹ ਨੀਤ ਦੀ ਹੈ, ਕਿਉਂਕਿ ਨੀਤੀ ਤਾਂ ਹੀ ਤੁਹਾਡੀ ਕਾਰਗਰ ਤੇ ਕਾਮਯਾਬ ਹੋਏਗੀ ਜੇ ਤੁਹਾਡੀ ਨੀਤ ਸਹੀ ਰਹੀ। ਤੁਹਾਡੀ ਟੀਮ ਦੇ ਵਿੱਚੋਂ 2-4 ਬੰਦਿਆਂ ਦੀ ਵੀ ਨੀਤ ਫਿੱਟ ਗਈ ਤੇ ਤੁਹਾਡੀ ਨੀਤੀ ਸਮਝੋ ਟਿਕ ਗਈ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਸਪੂਤ ਹੀ ਪੰਜਾਬੀ ਦੇ ਵਿੱਚੋਂ ਡਿੱਗਣ ਲੱਗੇ ਆ। ਇਹ ਬੜੀ ਮਨਹੂਸ ਖਬਰ ਆ ਜੇ ਅਸੀਂ ਇਹਨੂੰ ਸੰਵੇਦਨਸ਼ੀਲਤਾ ਦੇ ਨਾਲ ਲਈਏ ਕਿ ਸਾਡੇ ਪੰਜਾਬੀ ਪੜ੍ਹੇ ਹੀ ਪੰਜਾਬੀ ਚੋਂ ਡਿੱਗਣ ਲੱਗ ਪਏ। ਗਾਂਹ ਜਾ ਕੇ ਕਰਨਗੇ ਕੀ? ਦੇਖੋ ਇਸ ਸਮੇਂ ਪੰਜਾਬੀ ਦਾ ਹਾਲ ਕੀ ਆ। ਅਸੀਂ ਪਿਛਲੀ ਵਾਰੀ ਸੁਣਿਆ ਸੀਗਾ ਕਿ 10ਵੀਂ ਵਿੱਚੋਂ ਸਾਡੇ 35,000 ਵਿਦਿਆਰਥੀ ਜਿਹੜੇ ਪੰਜਾਬੀ ਦੇ ਵਿਸ਼ੇ ਚੋਂ ਡਿੱਗ ਪਏ ਸੀ, ਫਿਰ ਹੋ ਗਏ ਸਨ। ਐਤਕੀ ਇੰਡੀਅਨ ਐਕਸਪ੍ਰੈਸ ਨੇ ਪ੍ਰਾਇਮਰੀ ਤੇ ਮਿਡਲ ਨਤੀਜੇ ਦੀ ਰਿਪੋਰਟ ਛਾਪੀ ਹੈ। ਰਿਪੋਰਟ ਅੱਖਾਂ ਖੁੱਲਣ ਵਾਲੀ ਆ। ਜੇ ਅਸੀਂ ਚਾਹੀਏ, ਜੇ ਅਸੀਂ ਢੀਠ ਹੋ ਕੇ ਸੁੱਤੇ ਰਹੀਏ ਫਿਰ ਤੇ ਜੋ ਮਰਜ਼ੀ ਇੰਡੀਅਨ ਐਕਸਪ੍ਰੈਸ ਛੱਡ ਕੇ ਅਮਰੀਕਨ ਐਕਸਪ੍ਰੈਸ ਆ ਜੇ, ਅਸੀਂ ਜਾਗਣਾ ਹੀ ਨਹੀਂ, ਉਹਦੇ ਖੜਕੇ ਤੋਂ ਜਾਗਣਾ ਹੀ ਨਹੀਂ। ਇਸ ਰਿਪੋਰਟ ਦੇ ਵਿੱਚ ਕਿਹਾ ਕਿ 5ਵੀਂ ਕਲਾਸ ਦੇ 10,000 ਤੋਂ ਜ਼ਿਆਦਾ ਬੱਚੇ ਰਾਸ਼ਟਰੀ ਭਾਸ਼ਾ ਚੋਂ ਹੀ ਮਾਰ ਖਾ ਗਏ, ਯਾਨੀ ਹਿੰਦੀ ਤੋਂ ਫੇਲ ਹੋ ਗਏ। ਪਰ ਇਸ ਤੋਂ ਵੀ ਅੱਗੇ ਖਤਰੇ ਦੀ ਘੰਟੀ ਇਹ ਕਿ 9,000 ਬੱਚੇ ਮਾਂ ਬੋਲੀ ਪੰਜਾਬੀ ਚੋਂ ਡਿੱਗ ਪਏ, ਲੁੜਕ ਗਏ। ਜੇ ਗਾਂ 8ਵੀਂ 'ਚ ਚੱਲੀਏ, 8ਵੀਂ ਦੇ 18,000 ਤੋਂ ਜ਼ਿਆਦਾ ਵਿਦਿਆਰਥੀ ਹਿੰਦੀ 'ਚ ਪਛੜ ਗਏ, ਹਿੰਦੀ 'ਚੋਂ ਫੇਲ ਹੋ ਗਏ। ਪਰ ਇਸ ਤੋਂ ਵੀ ਅੱਗੇ 15,000 ਤੋਂ ਜ਼ਿਆਦਾ ਵਿਦਿਆਰਥੀ 8ਵੀਂ ਦੇ ਮਿੱਠ ਬੋਲੜੀ ਭਾਸ਼ਾ ਚੋਂ ਹੀ ਕੁੜੱਤਣ ਖਾ ਗਏ, ਫੇਲ ਹੋ ਗਏ। ਯਾਨੀ 5ਵੀਂ ਤੇ 8ਵੀਂ ਦਾ ਇਹ ਅੰਕੜਾ ਜੇ ਲਾ ਲਈਏ ਬਣਦਾ 24,000 ਬੱਚਾ ਜਿਹੜਾ ਸਾਡਾ ਉਹ ਪੰਜਾਬੀ ਚੋਂ ਫੇਲ ਹੋ ਗਿਆ। ਕਾਰਨ ਕਈ ਹੋ ਸਕਦੇ ਆ। ਕਾਰਨ ਜੇ ਅਸੀਂ ਗੱਲ ਕਰੀਏ ਤੇ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਮਾਸਟਰਾਂ 'ਚ ਵੀ ਕਿਤੇ ਨਾ ਕਿਤੇ ਕਮੀ ਹੈ, ਪਰ ਉਹ ਅੱਗੋਂ 100 ਕਮੀਆਂ ਗਿਣਾ ਸਕਦੇ ਆ ਜਿਹੜੀਆਂ ਸਿਸਟਮ ਨਾਲ ਜੁੜੀਆਂ। ਤੇ ਸਾਡੇ ਕਿਤੇ ਅਧਿਆਪਕ ਪੂਰੇ ਨਹੀਂ, ਕਿਤੇ ਅੰਗਰੇਜ਼ੀ ਮਾਹਰ ਅਧਿਆਪਕ ਹੈ ਜਿਹੜਾ ਉਹ ਪੰਜਾਬੀ ਤੇ ਬਿਠਾਈ ਬੈਠੇ ਆ। ਸੋ ਉਹਨਾਂ ਦੀਆਂ ਆਪਦੀਆਂ ਮਜਬੂਰੀਆਂ। ਕੁੱਲ ਮਿਲਾ ਕੇ ਸਾਡਾ ਇੱਥੋਂ ਦਾ ਸਿੱਖਿਆ ਸਿਸਟਮ ਬਿਲਕੁਲ ਚਰਮਰਾ ਗਿਆ, ਡਗਮਗਾ ਗਿਆ, ਜਿਹਦਾ ਇਹ ਮੈਂ ਕਹਾਂਗਾ ਕਿ ਸਭ ਤੋਂ ਨਿਗਰਿਆ ਪੱਖ ਹੈ ਕਿ ਸਾਡੇ ਬੱਚੇ ਹੁਣ ਪੰਜਾਬੀ ਚੋਂ ਵੀ ਫੇਲ ਹੋਣ ਲੱਗ ਗਿਆ। ਜਿਹੜਾ ਬੱਚਾ ਆਪਣੀ ਮਾਂ ਬੋਲੀ ਚੋਂ ਫੇਲ ਹੋ ਜਾਂਦਾ, ਆਪਣੀ ਲੋਕਲ ਭਾਸ਼ਾ ਚੋਂ ਹੀ ਪਾਸ ਨਹੀਂ ਹੋ ਸਕਦਾ। ਤੁਸੀਂ ਆਪ ਅੰਦਾਜ਼ਾ ਲਾ ਲਓ, ਗਲੋਬਲ ਮੁਕਾਬਲੇਬਾਜ਼ੀ ਜਦੋਂ ਕੱਲ ਅੱਗੇ ਜਾ ਕੇ ਉਹਦਾ ਵਾਸਤਾ ਕੌਮਾਂਤਰੀ ਪੱਧਰ ਤੇ ਮੁਕਾਬਲੇਬਾਜ਼ੀ 'ਚ ਵੱਖ-ਵੱਖ ਦੇਸ਼ਾਂ ਦੇ ਐਡਵਾਂਸ ਦੇਸ਼ਾਂ ਦੇ ਬੱਚਿਆਂ ਨਾਲ ਹੋਏਗਾ ਤੇ ਉੱਥੇ ਉਹਦੀ ਪੋਜੀਸ਼ਨ ਕੀ ਹੋਏਗੀ? ਪਹਿਲੀ ਗੱਲ ਤਾਂ ਉਸ ਮੁਕਾਬਲੇ 'ਚ ਨਹੀਂ ਜਾ ਸਕਦਾ, ਉੱਥੋਂ ਤੱਕ ਉਹਦੀ ਰੀਚ ਹੀ ਹੈ ਨਹੀਂ। ਜੇ ਉਹ ਪਹੁੰਚ ਵੀ ਗਿਆ, ਟਿਕਟਮਾਂ ਲਾ ਕੇ ਵੀ ਪਹੁੰਚ ਗਿਆ, ਉੱਥੇ ਜਾ ਕੇ ਖੱਟੇਗਾ ਕੀ? ਖੱਟੇਗਾ ਸਿਰ ਜਾਂਦਿਆਂ ਦਾ, ਬਦਨਾਮੀ ਖੱਟੂ। ਸੋ ਇਹ ਸੋਚਣ ਦੀ ਗੱਲ ਆ, ਵਿਚਾਰਨ ਦੀ ਗੱਲ ਆ ਕਿ ਇੱਥੋਂ ਅਸੀਂ ਮੁੜਨਾ ਹੈ ਜਾਂ ਇੱਥੋਂ ਗਾਂਹ ਤੁਰਨਾ ਹੈ। ਜੇ ਹੁਣ ਇੱਥੋਂ ਅਸੀਂ ਗਾਂਹ ਤੁਰਨਾ ਹੈ ਤੇ ਫਿਰ ਗਾਂਹ ਤੇ ਭਾਈ ਉਹ ਜਿਵੇਂ ਇੱਕ ਵਾਰੀ ਬੀਬੀ ਬਰਨਾਲਾ ਦੇ ਘਰ ਤੋਂ ਪੱਤਰਕਾਰ ਗਏ ਸਨ ਜੀ, ਉਹਨਾਂ ਦੇ ਵਿੱਚ ਜਤਿੰਦਰ ਪੰਨੂ ਵੀ ਸੀ। ਜਤਿੰਦਰ ਪੰਨੂ ਦੇ ਨਾਲ ਇੱਕ ਹੋਰ ਵੀ ਗਿਆ ਸੀ ਤੇ ਉਹ ਪੁੱਛਣ ਲੱਗ ਪਈ ਤੇ ਹਾਂ ਵੀ ਖੈਰ ਸੱਲਾ, ਉਹਨਾਂ ਕਿਹਾ ਜੀ ਖੈਰ ਸੱਲਾ ਤੋਂ ਕਹਿੰਦੇ ਜੀ ਬਰਨਾਲਾ ਸਾਹਿਬ ਤੇ ਹੁਣ ਤਾਮਿਲਨਾਡੂ ਦੇ ਗਵਰਨਰ ਬਣ ਕੇ ਤੁਹਾਨੂੰ ਵਧਾਈ ਹੋਵੇ। ਇੱਕ ਪੱਤਰਕਾਰ ਬੋਲਿਆ, ਉਹ ਬੀਬੀ ਕਹਿੰਦੀ ਹਾਂਜੀ ਹਾਂਜੀ ਤੁਹਾਡੇ ਪੈਰਾਂ ਪਿੱਛੇ ਹੀ ਹੈ, ਤੁਹਾਡੀਆਂ ਦੁਆਵਾਂ ਸਦਕੇ ਹੀ ਹੈ ਤੇ ਤੁਸੀਂ ਹੁਣ ਸੁੱਖ ਹੋ ਕੇ ਬਰਨਾਲਾ ਸਾਹਿਬ ਹੋਰ ਵੀ ਗਾਂਹ ਜਾਣ। ਤੇ ਉਹ ਪੱਤਰਕਾਰ ਥੋੜਾ ਜਿਹਾ ਮਜ਼ਾਹੀਆ ਕਿਸਮ ਦਾ ਸੀ, ਉਹ ਕਹਿੰਦਾ ਬੀਬੀ ਅਸੀਂ ਤੇ ਸੁੱਖ ਲਾਂਗੇ ਪਰ ਗਾਂਹ ਹੁਣ ਬਰਨਾਲਾ ਸਾਹਿਬ ਜਾਣਗੇ ਕਿੱਥੇ? ਗਾਂਹ ਤੇ ਹੁਣ ਤਾਮਿਲਨਾਡੂ ਤੋਂ ਤਾਂ ਸਮੁੰਦਰ ਹੀ ਆ, ਹੁਣ ਸਮੁੰਦਰ 'ਚ ਦੇਖਣਾ ਜੀ ਉਹਨਾਂ ਨੂੰ। ਸੋ ਉਹ ਗੱਲ ਆ ਕਿ ਗਾਂਹ ਤੇ ਫਿਰ ਉਦੋਂ ਹੁਣ ਸਾਡੇ ਸਮੁੰਦਰ ਹੀ ਆ। ਅਸੀਂ ਜੇ ਇੱਥੋਂ ਮੁੜ ਆਈਏ ਤੇ ਚੰਗੀ ਗੱਲ ਆ, ਪਰ ਕਸੂਰ ਜਿਹੜਾ ਸਿਸਟਮ ਦਾ ਇੱਥੇ ਬੱਚਿਆਂ ਦਾ ਕਸੂਰ ਨਹੀਂ ਹੈ। ਅਸੀਂ ਬੱਚਿਆਂ ਨੂੰ ਨਾ ਤੇ ਘਰ 'ਚ ਪਰਪੱਕ ਕਰ ਪਾ ਰਹੇ ਹਾਂ, ਖਾਸ ਤੌਰ ਤੇ ਪੰਜਾਬੀ ਦੇ ਮਾਮਲੇ 'ਚ, ਨਾ ਸਕੂਲਾਂ 'ਚ। ਅਸੀਂ ਅਕਾਦਮਿਕ ਸਿੱਖਿਆ ਜਿਹੜੀ ਸਾਡੀ ਉਹ ਵੀ ਅਸੀਂ ਮਿਆਰੀ ਨਹੀਂ ਬਣਾ ਸਕੇ ਤੇ ਅਸੀਂ ਆਪਣੇ ਫਰਜ਼ ਵੀ ਨਹੀਂ ਨਿਰਵਾਹ ਕਰ ਸਕੇ। ਉਹ ਇੱਥੇ ਮੈਂ ਇੱਕ ਸ਼ੇਅਰ ਪੜ੍ਹਦਾ ਪਿਆ ਸੀਗਾ ਇੱਕ ਦਿਨ ਸੋਸ਼ਲ ਮੀਡੀਆ ਤੇ, ਉਹ ਮੈਨੂੰ ਸੱਚ ਹੁੰਦਾ ਜਾਪਦਾ ਕਿ ਸਿਆਸਤ ਹੈ ਬੁੱਢਿਆਂ ਮਕਾਰਾਂ ਦੇ ਹੱਥ, ਸਿੱਖਿਆ ਅਦਾਰੇ ਆਏ ਗਵਾਰਾਂ ਦੇ ਹੱਥ, ਰੱਬ ਹੀ ਰਾਖਾ ਇਹਦਾ ਭਾਈ ਹੁਣ ਤਾਂ ਸ਼ੀਸ਼ੇ ਦਾ ਦੇਸ਼ ਆ ਗਿਆ ਲੋਹਾਰਾਂ ਦੇ ਹੱਥ। ਸੋ ਹੁਣ ਰੱਬ ਹੀ ਰਾਖਾ, ਅੱਗੇ ਦੇਖਦੇ ਕੀ ਬਣਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਪੁਲਿਸ ਨੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਜਸਟਿਸ ਜੋਰਾ ਸਿੰਘ ਹੁਣਾਂ ਦੀ ਕਮਿਸ਼ਨ ਦੀ ਰਿਪੋਰਟ ਦੇ ਤੱਥ ਆ।
ਕੋਸ਼ਿਸ਼ ਕਰਦੇ ਵੀ ਕਿਵੇਂ, ਕਈ ਵਾਰੀ ਚੋਰਾਂ ਦੀ ਪੈੜ ਥਾਣੇ ਨੂੰ ਆ ਜਾਂਦੀ ਹੈ, ਫਿਰ ਉੱਥੇ ਕੋਸ਼ਿਸ਼ ਨਾਕਾਮ ਹੋ ਜਾਂਦੀ ਹੈ। ਜਾ ਕੇ ਵੀ ਪੁਲਿਸ ਵਾਲੇ ਨਹੀਂ ਕਰ ਸਕਦੇ ਕਿ ਪੈੜ ਤੇ ਸਾਡੇ ਥਾਣੇ 'ਚ ਆਉਂਦੀ, ਜੇ ਅਸੀਂ ਪੈੜ ਨੱਪ ਕੇ ਤੁਰੇ ਤੇ ਪੈੜ ਤੇ ਸਾਡੇ ਥਾਣੇ 'ਚ ਆਉਂਦੀ ਹੈ, ਤੇ ਇਹ ਵੀ ਪੈੜ ਤੇ ਥਾਣੇ 'ਚ ਹੀ ਜਾਂਦੀ ਹੈ ਨਾ। ਸੋ ਕਿਵੇਂ ਕਰਦੇ ਕੋਸ਼ਿਸ਼। ਇਹ ਜੋਰਾ ਸਿੰਘ ਦੀ ਜਿਹੜੀ ਰਿਪੋਰਟ ਆ, ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਕਹਿ ਲਓ, ਇੱਕ ਬੰਦੇ ਦਾ ਕਮਿਸ਼ਨ ਸੀਗਾ। ਪਹਿਲਾਂ ਤੇ ਉਸ ਕਮਿਸ਼ਨ ਦਾ ਹਾਲ ਇਹ ਵੇਖੋ ਕਿ ਇਹਨਾਂ ਨੇ ਕਿਹਾ ਸੀ 1 ਮਹੀਨੇ ਦੇ ਵਿੱਚ ਕਮਿਸ਼ਨ ਰਿਪੋਰਟ ਆਪਣੀ ਦੇਵੇਗਾ, ਪਰ ਜਿਨ੍ਹਾਂ ਨੇ ਕਿਹਾ ਸੀ ਕਿ 1 ਮਹੀਨੇ 'ਚ ਰਿਪੋਰਟ ਦੇਵੇਗਾ, ਇਹਨਾਂ ਨੇ 1.5 ਮਹੀਨਾ ਉਸ ਕਮਿਸ਼ਨ ਨੂੰ ਮੇਜ਼ ਕੁਰਸੀ ਨਹੀਂ ਦਿੱਤਾ। 1.5 ਮਹੀਨੇ ਉਹਨੂੰ ਬਹਿਣ ਜੋਗੀ ਥਾਂ ਨਹੀਂ ਦਿੱਤੀ। ਫਿਰ ਉਹ ਕਈ ਮਹੀਨੇ ਵਿਚਾਰਾ ਇੱਧਰ ਉੱਧਰ ਭਟਕਦਾ ਰਿਹਾ, ਇਸ ਬੰਦੇ ਕੋਲੇ ਜਾ, ਉਸ ਬੰਦੇ ਕੋਲੇ ਜਾ, ਕਦੇ ਇਹਨੂੰ ਮਨਾ, ਕਦੇ ਉਹਨੂੰ ਮਨਾ ਕਿ ਆ ਜਾ ਬਿਆਨ ਦੇ ਦੇ, ਆ ਜਾ ਬਿਆਨ ਦੇ ਦੇ, ਆਹ ਸਬੂਤ ਦੇ ਦੇ, ਆਹ ਸਬੂਤ ਦੇ ਦੇ। ਚਲੋ ਉਹ ਵੱਖਰੀ ਗੱਲ ਹੈ ਕਿ ਬੜਾ ਉਹਨੂੰ ਵੀ ਸੰਘਰਸ਼ ਕਰਨਾ ਪਿਆ, ਜੋਰਾ ਸਿੰਘ ਨੂੰ ਵੀ। ਅੰਤ 'ਚ ਉਹਨੇ ਰਿਪੋਰਟ ਹੈ ਜਿਹੜੀ ਬਣਾ ਲਈ ਜੀ। ਪਰ ਜਿੱਦਣ ਰਿਪੋਰਟ ਦਾਖਲ ਕਰਨ ਗਿਆ ਉਦੋਂ ਹੀ ਪਤਾ ਲੱਗ ਗਿਆ ਸੀ ਉੱਥੇ ਨਾ ਸੁਖਬੀਰ ਸਿੰਘ ਬਾਦਲ ਸੀ, ਨਾ ਪ੍ਰਕਾਸ਼ ਸਿੰਘ ਬਾਦਲ ਸੀ, ਨਾ ਇਹਨਾਂ ਦਾ ਪ੍ਰਿੰਸੀਪਲ ਸੈਕਟਰੀ ਸੀ। ਉੱਥੇ ਕੌਣ ਸੀ? ਕਲਰਕ ਸ਼੍ਰੇਣੀ ਦਾ ਇੱਕ ਮੁਲਾਜ਼ਮ ਆ ਕੇ ਇਸ ਰਿਪੋਰਟ ਨੂੰ ਪ੍ਰਾਪਤ ਕਰਕੇ ਗਿਆ। ਅਸੀਂ ਉਦੋਂ ਹੀ ਦੇਖ ਲਿਆ ਸੀਗਾ ਕਿ ਇਸ ਰਿਪੋਰਟ ਪ੍ਰਤੀ ਇਹਨਾਂ ਦੀ ਕਿੰਨੀ ਕੁ ਸੰਜੀਦਗੀ ਆ। ਸਿਰਫ ਤੇ ਸਿਰਫ ਇਹ ਸੀ ਕਿ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਹ ਰਿਪੋਰਟ ਨੱਪੀ ਗਈ, ਦੱਬੀ ਗਈ, ਪਰ ਗਾਏ ਬਗਾਏ ਉਹਦੇ ਅੰਸ਼ ਜਿਹੜੇ ਆ ਉਹ ਨਿਕਲ ਕੇ ਆਉਂਦੇ ਆ। ਹੁਣ ਇੱਕ ਬਹੁਤ ਵੱਡੇ ਅਖਬਾਰ ਨੇ ਕੁਛ ਅੰਸ਼ ਜਿਹੜੇ ਆ ਉਹ ਛਾਇਆ ਕੀਤੇ ਆ ਜੀ। ਉਹ ਮੁੱਖ ਅੰਸ਼ ਕੀ ਆ? ਵੈਸੇ ਤਾਂ ਬਹੁਤ ਆ, ਮੈਂ ਜੇ ਮੁਖਤਸਰ ਤੁਹਾਨੂੰ ਸੁਣਾਵਾਂ ਉਹ ਅੰਸ਼ਾਂ ਦੀ ਗੱਲ ਤਾਂ ਉਹਦੇ 'ਚ ਇਹ ਆ ਕਿ ਇੱਕ ਤਾਂ ਮੁੱਖ ਤੱਥ ਇਸ ਰਿਪੋਰਟ ਦਾ ਇਹ ਕਹਿੰਦਾ ਵਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਭਾਈ ਪੰਥਪ੍ਰੀਤ ਸਿੰਘ ਨੇ ਜਿਹੜੇ, ਇਹਨਾਂ ਨੇ ਜਿਨ੍ਹਾਂ ਬੰਦਿਆਂ ਤੇ ਸ਼ੱਕ ਜਤਾਇਆ ਸੀ, ਜਿੱਥੋਂ ਇਹ ਸਿਲਸਿਲਾ ਚੱਲਿਆ ਜਵਾਹਰ ਸਿੰਘ ਵਾਲਾ ਦੀ ਘਟਨਾ ਤੋਂ ਬਾਅਦ, ਜਿਨ੍ਹਾਂ ਲੋਕਾਂ ਤੇ ਉਹ ਪਾਵਨ ਸਰੂਪ ਚੋਰੀ ਕਰਨ ਦਾ ਇਹਨਾਂ ਨੇ ਸ਼ੱਕ ਜਤਾਇਆ ਸੀ, ਉਹਨਾਂ ਬੰਦਿਆਂ ਨੂੰ ਪੁੱਛ ਪੜਤਾਲ ਲਈ ਸੱਦਿਆ ਹੀ ਨਹੀਂ ਗਿਆ। ਇੱਕ ਤੱਥ ਇਹਦੇ 'ਚ ਇਹ ਹੈ। ਦੂਸਰਾ ਤੱਥ ਇਹ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਜੋ 2 ਨਿਰਦੋਸ਼ ਸਿੱਖ ਕਤਲ ਕੀਤੇ ਗਏ ਸਨ, ਜਿਨ੍ਹਾਂ 'ਚ ਨਾਮ ਮੇਰੇ ਖਿਆਲ ਇੱਕ ਦਾ ਕ੍ਰਿਸ਼ਨ ਭਗਵਾਨ ਸਿੰਘ ਸੀ, ਦੂਸਰੇ ਦਾ ਗੁਰਜੀਤ ਸਿੰਘ, ਉਹ ਕਹਿੰਦੇ ਕਿ ਉਹਨਾਂ ਨੂੰ ਜਿਹੜੀ ਗੋਲੀ ਵੱਜੀ ਹੈ ਉਹ ਗੋਲੀ 1 ਤੇ 1 ਗਜ਼ ਤੋਂ ਵੱਜੀ ਹੈ। ਦੂਜਾ ਗੋਲੀ ਇਸ ਥਾਂ ਤੋਂ ਵੱਜੀ ਹੈ ਜਿਸ ਤਰ੍ਹਾਂ ਜਾਪਦਾ ਕਿ ਉਹ ਬੈਠੇ ਸਨ ਤੇ ਗੋਲੀ ਮਾਰਨ ਵਾਲਾ ਖੜਾ ਸੀ ਜੀ। ਇਹਦਾ ਮਤਲਬ ਕਿ ਬੈਠਿਆ ਤੇ ਗੋਲੀ ਚਲਾਈ ਗਈ ਹੈ। ਔਰ 1 ਗਜ਼ ਤੋਂ ਚਲਾਈ ਜਾਣ ਦਾ ਮਤਲਬ ਰਾਜ ਕਰਮਵੀਰ ਸਿੰਘ ਜੀ ਇਹ ਆ ਕਿ ਜਿੰਨੀਆਂ ਕੋ ਆਪਾਂ ਬਾਹਾਂ ਸਿੱਧੀਆਂ ਕਰ ਦਈਏ ਤੇ ਬਾਹਾਂ ਤੋਂ ਥੋੜੀ ਜਿਹੀ ਹੋਰ ਵਿੱਚ ਲਾ ਲਓ ਕਿ ਇੰਨੀ ਦੂਰ ਤੋਂ ਗੋਲੀ ਮਾਰੀ ਗਈ। ਜੇ ਇੰਨੀ ਦੂਰ ਤੱਕ ਬੰਦਾ ਆ ਗਿਆ ਫਿਰ ਗੋਲੀ ਮਾਰਨ ਦੀ ਕੀ ਜ਼ਰੂਰਤ ਆ? ਜੇ ਮੰਨ ਲਓ ਕੋਈ ਹੀਲ ਹੁਜਤ ਕਰਦਾ ਵੀ ਹੈ ਅਗਲਾ, ਤੇ ਉਹਨੂੰ ਜੱਫਾ ਮਾਰ ਕੇ ਵੀ ਫੜਿਆ ਜਾ ਸਕਦਾ, ਫਿਰ ਗੋਲੀ ਮਾਰਨ ਦੀ ਕੀ ਜ਼ਰੂਰਤ ਆ? ਸੋ ਇੱਥੋਂ ਜ਼ਾਹਰ ਹੁੰਦਾ ਹੈ ਕਿ ਪੁਲਿਸ ਨੇ ਗੋਲੀ ਜਿਹੜੀ ਕਹਾਣੀ ਬਣਾਈ ਹੈ ਕਿ ਜੀ ਉਹਨਾਂ ਦੇ ਕੋਲ ਬੰਦੂਕਾਂ ਸਨ, ਉਹਨਾਂ ਨੇ ਹੱਲਾ ਬੋਲ ਦਿੱਤਾ, ਸਾਡਾ ਇੱਕ ਹਵਾਲਦਾਰ ਉਹਨਾਂ ਨੇ ਫੜ ਲਿਆ, ਅਸੀਂ ਉਹਨੂੰ ਛਡਾਉਣ ਲਈ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ। ਇਹ ਕਹਾਣੀ ਨਿਰਮੂਲ ਸਿੱਧ ਹੁੰਦੀ ਹੈ ਪੋਸਟਮਾਰਟਮ ਦੀ ਰਿਪੋਰਟ ਤੋਂ। ਦੂਜਾ ਤੱਥ ਇਹ ਹੈ ਕਿ ਪੁਲਿਸ ਝੂਠ ਤੇ ਝੂਠ ਬੋਲਦੀ ਜਾ ਰਹੀ ਸੀ ਇਸ ਮਾਮਲੇ 'ਚ। ਪਹਿਲੀ ਗੱਲ ਤਾਂ ਇਹ ਕਹਿੰਦੇ ਸੀ ਕਿ ਜੀ ਸਾਡੇ ਜਿਹੜੇ 74 ਕਾਰਤੂਸ ਆ, ਜਿਹੜੇ ਕਿ ਇੱਕ ਬਟਾਲੀਅਨ ਲੱਡਾ ਕੋਠੀ ਤੋਂ ਆਈ ਸੀ, ਉਹਦੇ ਕਾਰਤੂਸ ਸੀਗੇ। ਉਹ ਜਿਹੜੀ ਬੱਸ ਸੜੀ ਸੀਗੀ ਮੋਗੇ ਦੇ ਇੱਕ ਪਿੰਡ ਦੇ ਵਿੱਚ 1 ਦਿਨ ਪਹਿਲਾਂ ਇਸ ਘਟਨਾ ਤੋਂ, ਉਸ ਬੱਸ ਦੇ ਵਿੱਚ ਸਾਡੇ ਕਾਰਤੂਸ ਸੜ ਗਏ। ਪਰ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਜਿਹੜੀ ਉਹ ਬੱਸ ਸੜੀ ਸੀ, ਉਸ ਸੜੀ ਹੋਈ ਬੱਸ ਚੋਂ 1 ਵੀ ਕਾਰਤੂਸ ਬਰਾਮਦ ਨਹੀਂ ਹੋਇਆ, ਯਾਨੀ ਖੋਲ ਵੀ ਬਰਾਮਦ ਨਹੀਂ ਹੋਇਆ। ਸੋ ਇਹਦਾ ਮਤਲਬ ਕਿ ਝੂਠ ਬੋਲ ਰਿਹਾ। ਉਹ 74 ਕਾਰਤੂਸ ਕਿਸੇ ਹੋਰ ਕੰਮ ਤੇ ਵਰਤੇ ਗਏ। ਉਹ ਕਿੱਥੇ ਵਰਤੇ ਗਏ ਪੁਲਿਸ ਹੀ ਦੱਸ ਸਕਦੀ ਹੈ। ਤੀਜੀ ਗੱਲ, ਇਹਨਾਂ ਨੇ ਕਿਹਾ ਜੀ ਕਿ ਸਾਡਾ ਹੌਲਦਾਰ ਰਿਸ਼ਪਾਲ ਸਿੰਘ ਕੋਟਕਪੁਰ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਦੋਂ ਕਾਬੂ ਕਰਦਾ ਪਿਆ ਸੀ ਤੇ ਉਹਦੀ SLR ਖੋਹ ਕੇ ਗੋਲੀਆਂ ਚਲਾਈਆਂ ਗਈਆਂ ਪ੍ਰਦਰਸ਼ਨਕਾਰੀਆਂ ਵੱਲੋਂ। ਇਹ ਗੱਲ ਉਦੋਂ ਝੂਠੀ ਹੋ ਜਾਂਦੀ ਹੈ ਜਦੋਂ ਰਿਸ਼ਪਾਲ ਸਿੰਘ ਜਿੰਨੇ ਕਾਰਤੂਸ ਲੈ ਕੇ ਗਿਆ ਸੀ ਉਹਨੇ ਦੇ ਉਹਨੇ ਕਾਰਤੂਸ ਤੇ SLR ਜਾ ਕੇ ਮਾਲਖਾਨੇ 'ਚ ਜਮ੍ਹਾਂ ਕਰਾਉਂਦਾ, ਔਰ ਉਹ ਰਿਕਾਰਡ 'ਚ ਅੱਜ ਤੱਕ ਵੀ ਦਰਜ ਆ ਕਿ ਜਿੰਨਾ ਉਹ ਸਮਾਨ ਲੈ ਕੇ ਗਿਆ ਸੀ ਉਹਨਾਂ ਸਮਾਨ ਉਹਨੇ ਆ ਕੇ ਵਾਪਸ ਕਰ ਦਿੱਤਾ। ਫਿਰ ਉਹਦੀ SLR 'ਚ ਗੋਲੀਆਂ ਕਿਹਨੇ ਚਲਾਈਆਂ? ਆਪਦੇ ਘਰੋਂ ਲਿਆਂਦੀਆਂ ਸੀ ਪ੍ਰਦਰਸ਼ਨਕਾਰੀਆਂ ਨੇ ਤੇ ਪਾ ਕੇ ਉਹ ਚਲਾਤੀਆਂ। ਉਹ ਪਟਾਕੇ ਸਨ ਜਿਹੜੇ ਜੇਬਾਂ 'ਚ ਲਾਈ ਫਿਰਦੇ ਸੀ। ਹੁਣ ਇੱਥੇ ਵੀ ਝੂਠ ਆ। ਅੱਗੇ ਜੇ ਚੱਲੀਏ, ਅੱਗੇ ਇਹ ਕਹਿੰਦੇ ਆ ਜੀ ਕਿ ਉੱਥੇ
ਪ੍ਰਦਰਸ਼ਨਕਾਰੀ 200 ਦੀ ਤਾਦਾਦ ਸਨ, 500 ਦੀ ਤਾਦਾਦ ਸਨ, ਤਾਂ ਉਹ ਜਿਹੜੇ ਪ੍ਰਤੱਖਦਰਸ਼ੀ ਹੈ ਉਹ ਕਹਿੰਦੇ ਕਿ ਇਹੋ ਜਿਹੀ ਕੋਈ ਗੱਲ ਨਹੀਂ, ਇਹ ਬੰਦਿਆਂ ਦੀ ਗਿਣਤੀ ਜਿਹੜੀ ਸੀਗੀ ਉਹ 150 ਤੋਂ 200 ਸੀ ਲਗਭਗ, ਤੇ 100-150 ਬੰਦਾ ਬਾਅਦ ਦੇ ਵਿੱਚ ਆਇਆ ਔਰ ਇਹ ਜਾ ਰਹੇ ਸੀਗੇ ਔਰ ਜਾਂਦਿਆਂ ਇਹਨਾਂ ਨੇ ਉੱਥੇ ਧਰਨਾ ਚੁੱਕਣ ਲਈ ਕਿਹਾ, ਜਿੱਥੋਂ ਫਸਾਦ ਸ਼ੁਰੂ ਹੋਇਆ। ਧਰਨਾਕਾਰੀਆਂ ਨੇ ਕਿਹਾ ਕਿ ਨਹੀਂ, ਜਿੰਨਾ ਚਿਰ ਬੇਅਦਬੀ ਦੇ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਧਰਨਾ ਨਹੀਂ ਚੁੱਕਾਂਗੇ। ਉਸ ਤੋਂ ਬਾਅਦ ਇਹਨਾਂ ਨੇ ਅਚਨਚੇਤੀ ਗੋਲੀ ਚਲਾ ਦਿੱਤੀ ਹੈ। ਇਹ ਜਿਹੜੀ ਉੱਥੋਂ ਦੀ ਆਪਾਂ ਕਹਿ ਸਕਦੇ ਕਿ ਨਾ ਚਸ਼ਮਦੀਦਾ ਗਵਾਹਾਂ ਦੀ ਕਹਾਣੀ ਹੈ। ਪਰ ਇੱਕ ਚੀਜ਼ ਹੋ ਰਿਹਾ ਕਿ ਪੋਸਟਮਾਰਟਮ ਦੀ ਰਿਪੋਰਟ 'ਚ ਇਹ ਵੀ ਖੁਲਾਸਾ ਹੋ ਰਿਹਾ ਹੈ ਕਿ ਜਿਹੜੀਆਂ ਗੋਲੀਆਂ ਬਚੀਆਂ ਸਨ, ਖਾਸ ਤੌਰ ਤੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ, ਉਹ ਗੋਲੀਆਂ SLR ਇੱਕ ਚੀਜ਼ ਸ਼ਾਇਦ AK-47, ਇਹ 2-3 ਹਥਿਆਰਾਂ 'ਚ ਚਲੀਆਂ ਜਾਂਦੀਆਂ। ਉਹ ਕਹਿੰਦੇ ਕਿ AK-47 ਸਿਰਫ ਉਦੋਂ 5 ਬੰਦਿਆਂ ਕੋਲ ਸੀ। AK-47 ਉਹ ਹੁਣ AK-47 ਦਾ ਸ਼ੱਕ ਕਰਦੇ ਆ ਨਾ ਡਾਕਟਰ ਕਿ AK-47 ਦੀਆਂ ਗੋਲੀਆਂ ਜਾਂਦੀਆਂ, ਤੇ AK-47 ਜਿਹਨਾਂ 5 ਕੋਲ ਸੀ ਉਹ 5 ਦੇ 5 ਗਨਮੈਨ ਸਨ, ਜਿਨ੍ਹਾਂ ਦੇ ਵਿੱਚੋਂ ਕੁਛ SSP ਚਰਨਜੀਤ ਸਿੰਘ ਦੇ ਸੀ, ਕੁਛ ਇੰਸਪੈਕਟਰ ਪ੍ਰਦੀਪ ਸਿੰਘ ਦੇ ਸੀ ਜੀ। ਸੋ ਇਹ 5 ਗਨਮੈਨਾਂ ਕੋਲ ਉਦੋਂ ਇਹ ਹਥਿਆਰ ਸੀਗੇ ਜਿਨ੍ਹਾਂ ਉੱਤੇ ਸ਼ੱਕ ਜਤਾਇਆ ਜਾਂਦਾ ਕਿ ਇਹਨਾਂ 'ਚੋਂ ਗੋਲੀ ਚੱਲੀ ਸੀਗੀ। ਸੋ ਇਹ ਸਾਰਾ ਤਬਸਰਾ ਹੈ ਇਸ ਰਿਪੋਰਟ ਦਾ, ਜਿੰਨੇ ਕੋਈ ਇਹਦੇ ਚੋਂ ਅੰਸ਼ ਹੁਣ ਤੱਕ ਮੀਡੀਆ ਰਾਹੀਂ ਬਾਹਰ ਆਏ ਆ। ਉਸ ਤਰ੍ਹਾਂ ਇਸ ਰਿਪੋਰਟ ਨੂੰ ਹੁਣ ਜਨਤਕ ਕਰ ਦੇਣਾ ਚਾਹੀਦਾ, ਕਿਉਂਕਿ ਕੈਪਟਨ ਸਰਕਾਰ ਜੇ ਹੋਣ ਚਾਹੀ ਹੈ ਤਾਂ ਉਹਦੇ 'ਚ ਬੇਅਦਬੀਆਂ ਦੇ ਮਾਮਲੇ ਦਾ ਬਹੁਤ ਵੱਡਾ ਹੱਥ ਰਿਹਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਵੀ ਜਾ ਕੇ ਵੋਟ ਮੰਗਦਾ ਸੀ, ਉੱਥੇ ਪਹਿਲਾ ਹਥਿਆਰ ਇਹ ਜਜ਼ਬਾਤੀ ਹਥਿਆਰ ਵਰਤਦਾ ਸੀ ਕਿ ਬੇਅਦਬੀ ਇਹਨਾਂ ਨੇ ਕਰਾਈ ਹੈ ਵੋਟਾਂ ਦੀ ਕਤਾਰਬੰਦੀ ਲਈ, ਤੁਸੀਂ ਮੈਨੂੰ ਲਿਆਓ, ਮੈਂ ਬੇਅਦਬੀ ਦੇ ਦੋਸ਼ੀ ਵੀ ਫੜਾਂਗਾ ਔਰ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕੱਲ੍ਹ ਨੂੰ ਫੜ ਕੇ ਅੰਦਰ ਵੀ ਸੁੱਟਾਂਗਾ। ਚਲੋ ਉਹ ਜੇਲ੍ਹ ਦੇ ਵਿੱਚ ਨਾ ਸੁੱਟੇ ਕਿਸੇ ਨੂੰ, ਅਸਲ ਦੋਸ਼ੀ ਫੜੇ, ਜਿਹੜੇ ਵੀ ਹੈਗਾ, ਚਾਹੇ ਪ੍ਰਕਾਸ਼ ਸਿੰਘ ਬਾਦਲ ਚਾਹੇ ਕੋਈ ਹੋਰ ਆ, ਅਸਲ ਦੋਸ਼ੀ ਫੜੇ। ਔਰ ਸਭ ਤੋਂ ਵੱਡੀ ਗੱਲ ਇਹ ਕਿ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰੇ ਔਰ ਜਨਤਕ ਕਰਨ ਤੋਂ ਬਾਅਦ ਜੋ ਵੀ ਉਹਦੇ 'ਚ ਦੋਸ਼ੀ ਪਾਇਆ ਜਾਂਦਾ, ਚਾਹੇ ਪੁਲਿਸ ਹੈ ਚਾਹੇ ਪਬਲਿਕ ਹੈ, ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜੀ ਜੀ। ਤੇ ਮਿੰਟੂ ਜੀ, ਵੈਸੇ ਤੁਹਾਨੂੰ ਲੱਗਦਾ ਵੀ ਕੁਛ ਹੋਵੇਗਾ? ਹੁਣ ਤਾਂ ਕਾਫੀ ਗੱਲਾਂ ਇਸ ਕਮਿਸ਼ਨ ਦੀ ਰਿਪੋਰਟ ਨੇ ਕਲੀਅਰ ਜਿਹੜੀਆਂ ਜੀ ਉਹ ਕਰ ਰਹੇ ਆ, ਤੇ ਇਹ ਤਾਂ ਇੱਕ ਰਿਪੋਰਟ ਹੈ, ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕਿਹੋ ਜਿਹੀਆਂ ਰਿਪੋਰਟਾਂ ਹੋਣੀਆਂ ਆ ਜਿਹੜੀਆਂ ਸਿੱਟ ਕਰਕੇ ਸਿੱਟ ਹੋ ਗਈਆਂ ਹੋਣਗੀਆਂ। ਦੇਖੋ, ਕਰਨੋਂ ਇਹ ਕਰ ਸਕਦੇ ਆ, ਪਰ ਕਰਨਗੇ ਕਿਹਦੇ ਖਿਲਾਫ? ਸਭ ਤੋਂ ਵੱਡੀ ਦੋਸ਼ੀ ਤੇ ਇੱਥੇ ਪੁਲਿਸ ਨਜ਼ਰ ਆਉਂਦੀ ਹੈ ਨਾ ਜੀ। ਪੁਲਿਸ ਦਾ ਹਾਲ ਤੇ ਦੇਖੋ ਕਿ ਪੁਲਿਸ ਨੇ ਦਾਅਵਾ ਕੀਤਾ ਕਿ ਜੀ ਜਿਹੜੇ ਕੋਟਕਪੂਰਾ ਦੇ ਵਿੱਚ CCTV ਕੈਮਰੇ ਲਾਏ ਗਏ ਸਨ ਜਿਸ ਦਿਨ ਪ੍ਰਦਰਸ਼ਨ ਸ਼ੁਰੂ ਹੋਇਆ, ਉੱਥੇ ਫੌਰੀ ਤੌਰ ਤੇ CCTV ਕੈਮਰੇ ਲਾਏ ਗਏ। ਇਹ ਕਹਿੰਦੇ ਸੀਗੇ ਜੀ ਕਿ CCTV ਕੈਮਰੇ ਚਾਲੂ ਨਹੀਂ ਸਨ ਹੋਏ, ਤੇ ਜਿਹੜਾ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਸੀ ਉਹਨੇ ਔਨ ਰਿਕਾਰਡ ਬਿਆਨ ਦਿੱਤਾ ਸੀਗਾ ਕਿ ਕੈਮਰਿਆਂ ਦੀ ਫੁਟੇਜ ਅਸੀਂ ਕਲੈਕਟ ਕਰ ਲਈ ਹੈ, ਉਹ ਫੋਰੈਂਸਿਕ ਲੈਬੋਰੇਟਰੀ 'ਚ ਭੇਜੀ ਹੈ। ਦੇਖੋ, ਪੁਲਿਸ ਸ਼ਰੇਆਮ ਝੂਠ ਦਾ ਝੂਠ ਬੋਲ ਰਹੀ ਹੈ, ਤੇ ਉਹਨਾਂ ਨੂੰ ਬਚਾਉਣ ਵਾਲੇ ਉਦੋਂ ਵੀ ਮਹਾਨ ਆ। ਇਹ ਤਾਂ ਸਭ ਕੁਛ ਰਲ ਮਿਲ ਕੇ ਚੱਲਦਾ ਹੈ। ਉੱਥੇ ਤੁਹਾਡੇ ਆਖਣ ਵਾਂਗੂ ਉਮੀਦ ਦੀ ਕਿਰਨ ਤੇ ਬਹੁਤ ਧੁੰਦਲੀ ਹੈ, ਪਰ ਫਿਰ ਵੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਕੁਛ ਨਾ ਕੁਛ ਕਰੇਗਾ, ਪਰ ਜੇ ਨਹੀਂ ਕਰੇਗਾ ਤੇ ਫਿਰ ਦੂਜਿਆਂ ਨੂੰ ਭਰੇਗਾ। ਜੀ ਜੀ। ਤੇ ਜਾਂਦੇ ਮਿੰਟੂ ਜੀ, ਆਪਾਂ ਇੱਕ ਗੱਲ ਕਰ ਲਈਏ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ 1 ਸਾਲ ਦੇ ਅੰਦਰ ਫਾਡੀ ਹੋ ਗਈ। ਕਈ ਵਾਰੀ ਫਾਡੀ ਹੋਣਾ ਵੀ ਠੀਕ ਹੈ ਜੀ, ਜਿਵੇਂ ਸਾਡੇ ਪੰਜਾਬੀ ਕਹਿੰਦੇ ਹੁੰਦੇ ਆ ਨਾ ਕਿ ਰਿਜਕ ਹੋਊ ਤੇ ਪਕਾਉਣਾ ਪੈਣਾ। ਉਹਦੇ ਨਾਲ ਚੰਗਾ ਕਿ ਨੀਤੀ ਹੋਣ ਤੋਂ ਚੰਗਾ ਕਿ ਫਾਡੀ ਹੋਣਾ ਠੀਕ ਹੈ, ਕਿਉਂਕਿ ਨੀਤੀ ਹੋਏ ਤਾਂ ਇਨਾਮ ਲੈਣਾ ਪਊ, ਸਨਮਾਨ ਹਾਸਿਲ ਕਰਨੇ ਪੈਣਗੇ, 100 ਤਰ੍ਹਾਂ ਦੇ ਪੰਗੇ ਸਿਆਪੇ ਆ। ਉਸ ਨਾਲ ਚੰਗਾ ਫਾਡੀ ਰਹੋ, ਆਰਾਮ ਨਾਲ ਲੰਮੀਆਂ ਤਾਣ ਕੇ ਸਮਝੋ, ਕਿਉਂਕਿ ਅਸੀਂ ਹੁਣ ਤਕਰੀਬਨ ਹਰੇਕ ਕੰਮ 'ਚ ਫਾਡੀ ਰਹਿਣ ਦੇ ਆਦੀ ਹੁੰਦੇ ਜਾ ਰਹੇ ਹਾਂ, ਹੋ ਜਾਵਾਂਗੇ ਹੌਲੀ ਹੌਲੀ। ਵੈਸੇ ਵੀ ਇਹ ਕਹਾਣੀ ਹੈ ਜਿਹੜੀ ਯੂਨੀਵਰਸਿਟੀਆਂ ਦੀ, ਇਹ ਰਾਜ ਕਰਮਵੀਰ ਸਿੰਘ ਜੀ ਇਸ ਕਰਕੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੱਲ੍ਹ ਹੀ ਜਿਹੜੇ ਮਨੁੱਖੀ ਸਰੋਤ HRD ਮਿਨਿਸਟਰੀ ਕਹਿੰਦੇ ਜਿਹਨਾਂ ਨੂੰ, ਮਨੁੱਖੀ ਸਰੋਤ ਵਿਕਾਸ ਮੰਤਰਾਲਾ ਜਿਹੜਾ, ਉਹਦੀ ਦਰਜਾਬੰਦੀ ਜਾਰੀ ਹੋਈ ਹੈ। ਯੂਨੀਵਰਸਿਟੀਆਂ ਨੂੰ ਲੈ ਕੇ ਜਿਹੜੀ ਉਹ ਦਰਜਾਬੰਦੀ ਜਾਰੀ ਹੋਈ ਹੈ, ਉਹਦੇ 'ਚ ਟੌਪ ਦੀਆਂ 5 ਯੂਨੀਵਰਸਿਟੀਆਂ 'ਚ ਸਾਡੀ ਇੱਕ ਵੀ ਨਹੀਂ। ਜਿਹੜੀਆਂ 3 ਸਾਡੀਆਂ ਵੱਡੀਆਂ ਯੂਨੀਵਰਸਿਟੀਆਂ, ਚੰਡੀਗੜ੍ਹ ਵਾਲੀ, ਪਟਿਆਲੇ ਵਾਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਾਲੀ, 27ਵੇਂ ਨੰਬਰ ਤੇ ਮੇਰੇ ਖਿਆਲ ਦੇ ਨਾਲ PU ਜੀ, ਔਰ 99ਵੇਂ ਨੰਬਰ ਤੇ ਹੈ ਪਟਿਆਲਾ ਯੂਨੀਵਰਸਿਟੀ ਜੀ, ਔਰ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ 80ਵੇਂ ਨੰਬਰ ਤੇ ਹੈ। ਪਰ ਇਹ
ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ 1 ਸਾਲ ਪਹਿਲਾਂ ਇਹਦੀ ਦਰਜਾਬੰਦੀ 25 ਸੀ, 25ਵੇਂ ਰੈਂਕ ਤੇ ਸੀਗੀ। 1 ਸਾਲ ਦੇ ਅੰਦਰ ਅੰਦਰ ਇਹ ਡਿੱਗਦੀ ਤੁਰੀ ਗਈ ਹੇਠਾਂ ਇੰਨਾ ਜ਼ਿਆਦਾ ਡਿੱਗੀ ਕਿ ਅੱਜ ਇਹਨੂੰ ਅਸੀਂ ਫਾਡੀਆਂ ਦੀ ਸ਼੍ਰੇਣੀ 'ਚ ਰੱਖ ਕੇ ਆਲੋਚਨਾ ਦਾ ਸ਼ਿਕਾਰ ਬਣਾ ਰਹੇ ਹਾਂ। ਔਰ ਇਹ ਕਿਉਂ ਹੋਇਆ? ਆਹ ਹੁਣ ਇੱਕ ਇੱਥੋਂ VC ਗਿਆ, ਜਦੋਂ ਉਹਨੇ ਵੇਖਿਆ ਕਿ ਉਲਟਾ ਸੂਰਜ ਚੜ੍ਹ ਪਿਆ, ਉਹ ਆਪਣਾ ਬਿਸਤਰਾ ਬਣ ਕੇ ਉੱਥੇ ਤੁਰ ਗਿਆ, ਪਰ ਉਦੋਂ ਤੱਕ ਬੇੜਾ ਤੇ ਬਹਿ ਚੁੱਕਾ ਸੀ। ਹੁਣ ਇੱਥੋਂ ਕੈਗ ਦੀ ਰਿਪੋਰਟ ਜੋ ਨਿਕਲਦੀ ਹੈ, ਜਿਹੜੀ ਹੁਣ ਪਿੱਛੇ ਜਿਹੇ ਜਾਰੀ ਹੋਈ ਹੈ, ਕੈਗ ਦੀ ਰਿਪੋਰਟ ਜਿਹੜੀ ਇੱਥੋਂ ਨਿਕਲਦੀ ਹੈ GNDU ਦੇ ਵਿੱਚੋਂ, ਉਹ ਹੈਰਾਨ ਕਰਦੀ ਹੈ। ਕੈਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ 2013 ਤੋਂ ਬਾਅਦ ਪਲਾਨਿੰਗ ਬੋਰਡ ਦੀ ਇੱਥੇ ਮੀਟਿੰਗ ਹੀ ਨਹੀਂ ਹੋਈ ਜੀ, ਕੋਈ ਵਿਉਂਤਬੰਦੀ ਨਹੀਂ ਹੋਈ। 2013 ਤੋਂ ਬਾਅਦ ਇੱਕ ਵੀ ਮੀਟਿੰਗ ਨਹੀਂ ਹੋਈ। ਹੋਰ ਤੇ ਹੋਰ ਛੱਡੋ, ਕਹਿੰਦੇ ਕਿ ਜਿਹੜੇ ਅਨਸਪੈਸੀਫਾਈਡ ਕੋਰਸ ਸੀਗੇ ਜਿਹੜੇ ਕਰਵਾਏ ਗਏ, ਉਹਨਾਂ ਦੀਆਂ ਸੀਟਾਂ ਹੀ ਨਹੀਂ ਭਰੀਆਂ। ਇੱਥੇ 2010 ਤੋਂ 2015 ਤੱਕ 11 ਕੋਰਸਾਂ ਦੇ ਵਿੱਚ 1430 ਸੀਟਾਂ ਸੀ, ਜਿਨ੍ਹਾਂ ਚੋਂ ਮਹਿਜ਼ ਮੇਰੇ ਖਿਆਲ ਦੇ ਨਾਲ ਕੁਝ ਭਰੀਆਂ ਗਈਆਂ 899 ਸੀਟਾਂ ਜਿਹੜੀਆਂ ਉਹ ਖਾਲੀ ਸਨ। ਤੀਜੇ ਪਾਸੇ ਜੇ ਆਪਾਂ ਗੱਲ ਕਰੀਏ ਪਲੇਸਮੈਂਟ ਦੀ ਜੇ ਗੱਲ ਕਰੀਏ ਤੇ ਸਿਰਫ 3 ਕੋਰਸਾਂ ਤੱਕ ਹੀ ਪਲੇਸਮੈਂਟ ਸੀਮਤ ਰਹੀ, ਪਲੇਸਮੈਂਟ ਹੀ ਨਹੀਂ ਕੀਤੀ। ਜੇ ਪਲੇਸਮੈਂਟ ਹੀ ਨਹੀਂ, ਤੁਹਾਡੇ ਯੂਨੀਵਰਸਿਟੀ ਪਲੇਸਮੈਂਟ ਹੀ ਨਹੀਂ ਕਰ ਦਿੱਤੀ, ਤੇ ਉਹ ਫਿਰ ਕਿਸ ਤਰ੍ਹਾਂ ਮੋਹਰਲੀ ਕਤਾਰ ਦੇ ਵਿੱਚ ਆਏਗੀ? ਕਿਉਂਕਿ ਪਲੇਸਮੈਂਟ ਰੈਂਕਿੰਗ ਦੇ ਵਿੱਚ ਇੱਕ ਬਹੁਤ ਵੱਡਾ ਪੈਮਾਨਾ ਹੁੰਦੀ ਹੈ। ਇਹਨਾਂ ਨੇ ਪਲੇਸਮੈਂਟ ਵੱਲੋਂ ਵੀ ਆਪਦਾ ਬੇੜਾ ਬਹਾ ਲਿਆ। ਦੂਜੀ ਗੱਲ ਇਹ ਕਿ ਜਿੱਦਾਂ ਉੱਥੇ ਹੁਣ ਅਸਾਮੀਆਂ ਸੀਗੀਆਂ, ਕੈਗ ਦੀ ਰਿਪੋਰਟ ਨੇ ਦੱਸਿਆ ਕਿ 2010 ਤੋਂ 2015 ਤੱਕ ਪ੍ਰੋਫੈਸਰਾਂ ਦੀਆਂ 48% ਅਸਾਮੀਆਂ ਖਾਲੀ ਸਨ, ਐਸੋਸੀਏਟ ਪ੍ਰੋਫੈਸਰਾਂ ਦੀਆਂ 65%, ਅਸਿਸਟੈਂਟ ਪ੍ਰੋਫੈਸਰਾਂ ਦੀਆਂ 58% ਸੀਟਾਂ ਖਾਲੀ ਸਨ। ਇਹਨਾਂ ਨੂੰ ਭਰਿਆ ਗਿਆ ਔਰ ਆਰਜੀ ਤੌਰ ਤੇ ਜੋ ਹੁੰਦਾ ਲੈ ਲੈਂਦੇ ਆ, ਜਿੱਦਾਂ ਇਹਨਾਂ ਨੂੰ ਰੱਖ ਲੈਂਦੇ ਆ, ਪ੍ਰਾਈਵੇਟ ਬੰਦਿਆਂ ਨੂੰ ਇਹਨਾਂ ਨੂੰ ਕਰ ਲੈਂਦੇ ਆ ਐਡਜਸਟ। ਇਹ ਜਿਹੜੇ ਰੱਖੇ ਗਏ ਹੁਣ ਠੇਕੇ ਤੇ ਕਹਿ ਲਓ, ਲੀਜ਼ ਤੇ ਕਹਿ ਲਓ, ਡੇਲੀ ਬੇਸ ਤੇ ਕਹਿ ਲਓ, ਉਹ ਪੜ੍ਹਾਈ ਦਾ ਉਹ ਮਿਆਰ ਨਹੀਂ ਦੇ ਸਕੇ ਜਿਹੜਾ ਕਿ ਆਮ ਜਿਹੜਾ ਪੇਸ਼ੇਵਰ ਪ੍ਰੋਫੈਸਰ ਦਿੰਦਾ। ਸੋ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਵਜ੍ਹਾ ਜਿਹੜੀਆਂ ਸਨ ਉਹ ਇਸ ਯੂਨੀਵਰਸਿਟੀ ਨੂੰ ਪਿਛਲਖੁਰੀ ਕਰ ਗਈਆਂ, ਇੰਨਾ ਪਿਛਲਖੁਰੀ ਕਰ ਗਈਆਂ ਕਿ ਅੱਜ 80ਵੇਂ ਨੰਬਰ ਤੇ ਪਹੁੰਚ ਗਈ। ਪਰ ਕਸੂਰ ਕਿਸ ਦਾ? ਇਹ VC ਜਿਹੜਾ ਲਾਇਆ ਸੀਗਾ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮਿਹਰ ਸਦਕੇ ਲੱਗਿਆ। ਬਾਅਦ ਦੇ ਵਿੱਚ ਇਹਦੀਆਂ ਸ਼ਿਕਾਇਤਾਂ ਖੁਦ ਟੀਚਰਸ ਐਸੋਸੀਏਸ਼ਨ ਵਾਲੇ ਕਰਦੇ ਰਹੇ, ਜਾ ਕੇ ਪ੍ਰਕਾਸ਼ ਸਿੰਘ ਬਾਦਲ ਖੁਦ ਪਿੱਟਦੇ ਰਹੇ ਕਿ VC ਸਾਹਿਬ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਦੇ ਪਏ ਆ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਦੇ ਪਏ ਆ, ਇਹੋ ਜਿਹਾ ਕੁਛ ਕਰਦੇ ਪਏ ਆ ਕਿ ਆਪਣੀ ਘਰਵਾਲੀ ਨੂੰ ਅਸਿੱਧੇ ਢੰਗ ਦੇ ਨਾਲ ਪਹਿਲਾਂ ਤੇ ਪ੍ਰਿੰਸੀਪਲ ਬਣਾਉਂਦੇ ਆ, ਤੇ ਫਿਰ ਉਦੋਂ ਵੀ ਸਿੱਧੇ ਢੰਗ ਦੇ ਨਾਲ ਉਹਨੂੰ ਤਨਖਾਹ ਦਾ ਲਾਭ ਪਹੁੰਚਾਉਂਦੇ ਆ। ਇੱਥੋਂ ਤੱਕ ਕਿ ਛਾਪਾਖਾਨਾ ਵੇਚਿਆ ਯੂਨੀਵਰਸਿਟੀ ਦਾ, ਪਰ ਉਹ ਛਾਪਾ ਛਪਾਈ ਦਾ ਸਿਆਪਾਖਾਨਾ ਜਿਹੜਾ ਉਹ ਬਾਹਰੋਂ ਕਰਵਾ ਰਿਹਾ ਕਿਉਂਕਿ ਉਹ ਕੰਪਨੀ ਮੁੰਡਾ ਇਹਨਾਂ ਦਾ ਚਲਾ ਰਿਹਾ। ਇਹ ਸਾਰੀਆਂ ਚੀਜ਼ਾਂ ਜਾ ਕੇ ਮੁੱਖ ਮੰਤਰੀ ਕੋਲ ਦੱਸੀਆਂ ਗਈਆਂ, ਪਰ ਮੁੱਖ ਮੰਤਰੀ ਸਾਹਿਬ ਕਾਕਾ ਕੋਈ ਨਹੀਂ, ਕਰ ਦਿਆਂਗੇ, ਸਭ ਕੁਛ ਠੀਕ ਹੋ ਜਾਊ, ਔਰ ਲੱਕੜ ਦਾ ਮੁੰਡਾ ਰਹੀ ਜਾਂਦੇ ਸਨ। ਸੋ ਇਹ ਬੇੜਾ ਗਰਕ ਹੋਇਆ ਇਸ ਕਰਕੇ। ਸੋ ਸਾਡੀਆਂ ਯੂਨੀਵਰਸਿਟੀਆਂ ਲਗਾਤਾਰ ਪਛੜ ਰਹੀਆਂ। ਹੁਣ ਦੇਖੋ ਇਹਨਾਂ ਨੇ ਫੀਸ ਵਧਾਉਣੀ ਪਈ ਚੰਡੀਗੜ੍ਹ ਯੂਨੀਵਰਸਿਟੀ ਨੂੰ, ਵਿਦਿਆਰਥੀ ਸੜਕਾਂ ਤੇ ਆ ਗਏ ਆ, ਬੁਰੇ ਹਾਲ ਆ। ਹੁਣ ਦੇਖੋ ਮਹਿੰਗਾਈ ਠੀਕ ਆ, ਤਨਖਾਹਾਂ ਦੇਣੀਆਂ ਨੇ, ਪ੍ਰੋਫੈਸਰਾਂ ਦੀਆਂ ਹੋਰ ਖਰਚੇ ਕੱਢਣੇ ਆ, ਪਰ ਤੁਸੀਂ ਉਹਨਾਂ ਖਰਚਿਆਂ ਦੀ ਆੜ ਦੇ ਵਿੱਚ ਜੋ ਵਿਦਿਆਰਥੀ ਦਾ ਅਧਿਕਾਰ ਹੈ, ਜੋ ਇੱਥੋਂ ਦੇ ਜੰਮੇ ਬੱਚੇ ਦਾ ਅਧਿਕਾਰ ਹੈ ਪੜ੍ਹਾਈ ਦਾ, ਉਹ ਤੇ ਨਹੀਂ ਨਾ ਮਾਰ ਸਕਦੇ। ਇਹ ਹਾਲ ਯੂਨੀਵਰਸਿਟੀਆਂ ਦਾ ਕੀਤਾ ਸਿਆਸਤ ਨੇ। ਹੁਣ ਸਿਆਸਤ ਇਹਨੂੰ ਠੀਕ ਕਰ ਸਕਦੀ ਹੈ ਕਿਉਂਕਿ ਰੋਗ ਉਹਨਾਂ ਨੇ ਲਾਇਆ, ਦਬਾਅ ਉਹਨਾਂ ਦੇ ਕੋਲ ਹੀ ਆ। ਉਹ ਦਬਾਅ ਹੁਣ ਕਿਸ ਤਰ੍ਹਾਂ ਦੀ ਦੇਣਗੇ ਅੱਗੇ ਖੁਦਾ ਜਾਣੇ। ਪਰ ਹਾਲ ਦੀ ਘੜੀ ਸਾਡੀਆਂ ਯੂਨੀਵਰਸਿਟੀਆਂ ਲਗਾਤਾਰ ਪਛੜ ਰਹੀਆਂ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੱਲ੍ਹ ਬਣੀ ਆ, ਉਹ ਦਰਜਾ ਬੰਦੀ 'ਚ 7ਵੇਂ ਨੰਬਰ ਤੇ ਆਈ ਆ। ਉਹ ਕੀ ਉਹ ਉੱਥੇ ਕੋਈ ਹੋਰ ਦੇਸ਼ ਦੇ ਆ ਕੇ ਪ੍ਰਬੰਧਨ ਕਮੇਟੀ ਚਲਾਉਂਦੀ ਹੈ ਉਹਨੂੰ, ਇੱਥੋਂ ਦੇ ਲੋਕ ਹੀ ਆ, ਪਰ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਜਿਹੜੀ ਉਹ ਤੈਅ ਕੀਤੀ ਹੋਈ ਆ। ਜਿਹਦੇ ਲੇਖੇ ਜਿਹੜੇ ਕੰਮ ਲੱਗੇ ਆ ਉਹ ਅਗਲਾ ਨਿਭਾਉਂਦਾ, ਉਹ ਨਿਭਾਉਣ ਲਈ ਪਾਬੰਦ ਹੈ। ਸੋ ਜੇ ਇਹੋ ਜਿਹਾ ਪ੍ਰਬੰਧ ਇੱਥੇ ਵੀ ਕਰ ਦਿੱਤਾ ਜਾਵੇ ਤੇ ਇਹ ਯੂਨੀਵਰਸਿਟੀਆਂ ਹਾਲੇ ਵੀ ਦਰਜਾਬੰਦੀ 'ਚ ਉੱਚੀ ਛਾਲ ਲਾ ਕੇ ਅੱਗੇ ਆ ਸਕਦੀਆਂ, ਔਰ ਜੋ ਆਉਣੀਆਂ ਵੀ ਚਾਹੀਦੀਆਂ। ਜੀ ਬਿਲਕੁਲ। ਬਹੁਤ ਬਹੁਤ ਮਿੰਟੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆ ਉਹ ਖਤਮ ਹੁੰਦਾ ਹੈ। ਖਬਰ 'ਤੇ ਨਜ਼ਰ ਕੱਲ੍ਹ ਨੂੰ ਮਿਲਾਂਗੇ ਇੱਕ ਵਾਰੀ ਫੇਰ, ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।